ਜਸਵਿੰਦਰ ਕੌਰ ਕੁਲਵਿੰਦਰ ਸਿੰਘ ਕਮਲਜੀਤ ਕੌਰ ਸੈਨ ਹੋ ਜੇ ਇਹਨਾਂ ਸਾਰਿਆਂ ਦਾ ਵੀ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰੋ ਨੰਬਰ 408 722 7698 ਦੇ ਉੱਤੇ। ਅਤੇ ਮਿੰਟੂ ਜੀ ਗੱਲਬਾਤ ਦਾ ਸਿਲਸਿਲਾ ਜਿਹੜਾ ਜੀ ਆਪਾਂ ਸ਼ੁਰੂ ਕਰਦੇ ਜਾਈਏ। ਸਚਿਨ ਪਾਇਲਟ ਕਹਿੰਦੇ ਖਾ ਗਿਆ ਗਹਿਲੋਤ ਦੇ ਹੱਥੋਂ ਮਾਤ, ਕੁਛ ਵੀ ਰਿਹਾ ਨਾ ਪੱਲੇ। ਬਿਲਕੁਲ ਜੀ, ਇਸ ਸਿਆਸੀ ਸਰਕਸ 'ਚ ਵੜਨ ਤੋਂ ਪਹਿਲਾਂ ਮੇਰੇ ਵੱਲੋਂ ਵੀ ਪੰਜਾਬੀ ਰੇਡੀਓ USD ਜਿੰਨੀ ਫੈਮਿਲੀ ਹੋਲ ਫੈਮਿਲੀ ਨੂੰ ਸਾਰੇ ਪਰਿਵਾਰ ਨੂੰ ਇਹ ਸਾਰੇ ਮੈਂ ਕਹੂੰਗਾ ਕਿ ਜਿੰਨੇ ਵੀ ਜਿੱਥੇ ਜਿੱਥੇ ਵਸਦੇ ਆ ਦਿਲ ਦੀਆਂ ਗਹਿਰਾਈਆਂ ਤੋਂ ਰੂਹ ਤੋਂ ਵਧਾਈ ਆ। ਤੇ ਇਸੇ ਤਰ੍ਹਾਂ ਹੀ ਇਹ ਸਿਲਸਿਲਾ, ਇਸੇ ਤਰ੍ਹਾਂ ਹੀ ਇਹ ਕਾਫਲਾ, ਇਸੇ ਤਰ੍ਹਾਂ ਹੀ ਇਹ ਇੱਕ ਗੰਢ ਜੋੜ ਆ ਜਿਹੜਾ ਉਹ ਇਸੇ ਤਰ੍ਹਾਂ ਚੱਲਦਾ ਰਹੇ, ਮੁਸਲਸਲ ਚੱਲਦਾ ਰਹੇ, ਦਹਾਕੇ ਬੀਤਦੇ ਰਹਿਣ। ਮੈਂ ਕਹੂੰਗਾ ਕਿ ਇਹ ਜਿਹੜਾ ਟੱਬਰ ਦਾ ਇਤਫਾਕ ਆ ਉਹ ਕਦੇ ਵੀ ਗੰਢ ਖੁੱਲ੍ਹਵਾ ਨਾ ਹੋਵੇ, ਹਮੇਸ਼ਾ ਗੰਢ ਜਿਹੜੀ ਆ ਪੀਂਦੀ ਰਹੇ, ਹਮੇਸ਼ਾ ਤਰੱਕੀ ਬਣੀ ਰਹੇ। ਸੋ ਬਹੁਤ ਖੁਸ਼ੀ ਦਾ ਸਬੱਬ ਹੈ। ਮੇਰੇ ਵੱਲੋਂ ਸਾਰਿਆਂ ਨੂੰ ਵਧਾਈ, ਦੁਆਵਾਂ ਕਿ ਜਿੰਨੇ ਵੀ ਟੀਮ ਮੈਂਬਰ ਆ ਔਰ ਜਿੰਨੇ ਵੀ ਲਿਸਨਰ ਆ, ਕਿਉਂਕਿ ਲਿਸਨਰ ਹੀ ਬੈਕਬੋਨ ਹੁੰਦੇ ਆ ਕਿਸੇ ਵੀ ਅਦਾਰੇ ਦੇ, ਤਾਂ ਉਹ ਜਿਹੜੇ ਲਿਸਨਰ ਆ ਉਹ ਵੀ ਇਸ ਪਰਿਵਾਰ ਦਾ ਹਿੱਸਾ ਹੈ ਤੇ ਉਹਨਾਂ ਵਾਸਤੇ ਵੀ ਦੁਆਵਾਂ ਜੀ। ਬਹੁਤ ਬਹੁਤ ਸ਼ੁਕਰੀਆ ਜੀ। ਤਾਂ ਗੱਲ ਸ਼ੁਰੂ ਕਰਦੇ ਹਾਂ। ਹੁਣ ਦੇਖੋ ਇਹ ਮਸਲਾ ਕੀ ਸੀ। ਪਹਿਲੀ ਗੱਲ ਤੇ ਇਹ ਆ ਕਿ ਇਸ ਮੌਕੇ ਤੇ ਜਦੋਂ ਮੁਲਕ ਇੱਕ ਬੜੀ ਵੱਡੀ ਵਿਪਤਾ ਦੇ ਨਾਲ ਜੂਝਣ ਡਿਆ, ਇਕੋਨਮੀ ਸਾਡੀ ਜਿਹੜੀ ਇਹਨਾਂ ਨੇ ਪਹਿਲਾਂ ਹੀ ਖੂਹ ਦੇ ਕਿਨਾਰੇ ਤੇ ਖਲੋਤੀ ਕਰਤੀ ਸੀ, ਉਹਨੂੰ ਜਾ ਕੇ ਇਹਨਾਂ ਨੇ ਧੱਕਾ ਮਾਰਿਆ ਕਰੋਨਾ ਕਰਕੇ। ਹੁਣ ਹਾਲ ਦੀ ਘੜੀ ਦੇਖੋ ਕਿ ਜਦੋਂ ਆਪਾਂ ਦੇਖਦੇ ਹਾਂ ਕਿ ਜਿਵੇਂ ਆਉਂਦੇ ਆ ਕਿਆਫੇ ਆਉਂਦੇ ਆ, ਰੇਟਿੰਗ ਏਜੰਸੀਆਂ ਦੇ ਅਗਾਊ ਅੰਦਾਜ਼ੇ ਆਉਂਦੇ ਆ, ਡਰ ਲੱਗਦਾ ਕਿ ਕਿਵੇਂ GDP ਮਾਈਨਸ 'ਚ ਜਾਊਗੀ, ਕਿਵੇਂ ਬੇਰੁਜ਼ਗਾਰ ਹੋਣਗੇ ਲੋਕ, ਕਿਵੇਂ ਮਹਿੰਗਾਈ ਵਧੂਗੀ। ਉਹ ਸਾਰੀਆਂ ਚੀਜ਼ਾਂ ਦਾ ਸ਼ਾਇਦ ਹਾਲ ਦੀ ਘੜੀ ਆਮ ਬੰਦੇ ਨੂੰ ਨਹੀਂ ਪਤਾ, ਪਰ ਇਹ ਜਿਹੜੇ ਖਾਸ ਬੰਦੇ ਇਹਨਾਂ ਨੂੰ ਤੇ ਪਤਾ ਹੈ ਨਾ ਕਿ ਦੇਸ਼ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਜਿਹੜਾ ਫੇਸ ਕਰਨ ਜਾ ਰਿਹਾ ਜੀ। ਹੁਣ ਜਿਵੇਂ ਮੱਧ ਪ੍ਰਦੇਸ਼ ਦੇ ਵਿੱਚ ਇਹਨਾਂ ਨੇ ਕੀਤੀ ਸੀ ਕਿ ਉਧਰੋਂ ਲਾਕਡਾਊਨ ਲੱਗ ਗਿਆ, ਉਧਰੋਂ ਇਹਨਾਂ ਨੂੰ ਸਰਕਾਰ ਬਣਾਉਣ ਦੀ ਪੈ ਗਈ ਸੀ ਤੇ ਲੋਕ ਆਖਿਆ ਸੀ ਬਿਠਾ ਦਿਓ, ਤੁਸੀਂ ਘੱਟੋ ਘੱਟ ਇਸ ਮੌਕੇ ਤੇ ਤਾਂ ਬਿਠਾਵੀਆਂ ਨਾ ਮਾਰਿਓ, ਇਸ ਸਮੇਂ ਤੇ ਤੁਸੀਂ ਇਸ ਤਰ੍ਹਾਂ ਨਾ ਕਰੋ। ਔਰ ਉਹੀ ਹਾਲ ਹੋਇਆ। ਫਿਰ ਤੁਹਾਨੂੰ ਪਤਾ ਹੀ ਆ ਭੋਪਾਲ ਦੇ ਵਿੱਚ ਜੋ ਹੋਇਆ, ਜੋ ਇੰਦੌਰ ਦੇ ਵਿੱਚ ਹੋਇਆ। ਕਿਉਂਕਿ ਇਹ ਸਰਕਾਰ ਆਪਣੀ ਬਣਾਉਣ ਦੇ ਚੱਕਰ 'ਚ ਰਹਿ ਕੇ ਸਰਕਾਰ ਬਣਾ ਵੀ ਲਈ, ਮੁੱਖ ਮੰਤਰੀ ਨੇ ਸਹੁੰ ਚੁੱਕ ਲਈ, ਪਰ ਬਾਵਜੂਦ ਇਸ ਤੇ ਮੰਤਰੀ ਮੰਡਲ ਨਹੀਂ ਬਣਾਇਆ। ਜਦੋਂ ਤੁਹਾਡਾ ਕੋਈ ਸਿਹਤ ਮੰਤਰੀ ਹੈ ਨਹੀਂ ਤੇ ਸਿਹਤ ਕਿੰਨੇ ਵੇਖਣੀ, ਹੋਇਆ ਨਹੀਂ। ਸੋ ਆਹ ਹਾਲ ਉੱਥੇ ਹੋਇਆ ਸੀ। ਤਾਂ ਰਾਜਸਥਾਨ ਦੇ ਵਿੱਚ ਵੀ ਮੈਂ ਸਮਝਦਾ ਜੋ ਇਹਨਾਂ ਨੇ ਇਹ ਸਿਆਸੀ ਸਰਕਸ ਸ਼ੁਰੂ ਕੀਤੀ ਆ, ਇਹਦੇ ਵਿੱਚ ਦੋਹਾਂ ਹੀ ਧਿਰਾਂ ਦਾ ਕੋਈ ਕੱਦ ਵਧਿਆ ਨਹੀਂ ਹੈ। ਤੇ ਸਚਿਨ ਪਾਇਲਟ ਉਹਦੇ ਪਰ ਉਤਰੇ ਗਏ। ਦੇਖੋ ਇਹ ਗੱਲ ਜਿਹੜੀ ਹੈ ਨਾ ਬੜੀ ਸਿੰਪਲ ਤਰੀਕੇ ਨਾਲ ਸਮਝੀ ਜਾ ਸਕਦੀ ਹੈ। ਮੱਧ ਪ੍ਰਦੇਸ਼ ਦੇ ਵਿੱਚ ਇਹਨਾਂ ਦੀ ਸਰਕਾਰ ਦਾ ਉਜਾੜਾ ਹੋਇਆ ਸੀ ਸਿਰਫ ਤੇ ਸਿਰਫ ਦੋ ਬੁੱਢਿਆਂ ਕਰਕੇ। ਉਹ ਸੀ ਇੱਕ ਦਿਗਵਿਜੇ ਸਿੰਘ, ਇੱਕ ਸੀ ਕਮਲਨਾਥ। ਕਮਲਨਾਥ ਦਾ ਮੁੰਡਾ ਨਕਲ ਉਹਨੇ ਅੱਗੇ ਲਾ ਲਿਆ ਤੇ ਕਾਂਗਰਸ ਉੱਥੇ ਪਿੱਛੇ ਲੱਗ ਗਈ, ਭਾਜਪਾ ਆ ਗਈ। ਇਸੇ ਚੱਕਰ 'ਚ, ਇਸੇ ਖਿੱਚ ਤੂਲ 'ਚ, ਕਿਉਂਕਿ ਸਿੰਧੀਆ ਥੋੜਾ ਜਿਹਾ ਉਹਨਾਂ ਦੇ ਨਾਲ ਫਰੜਾ ਚੱਲਦਾ ਸੀਗਾ। ਇੱਥੇ ਵੀ ਆਹੋ ਹਾਲ ਆ। ਇੱਥੇ ਵੈਭਵ ਆ ਗਿਆ, ਉੱਥੇ ਨਕੁਲ ਆ ਗਿਆ, ਇੱਥੇ ਵੈਭਵ ਆ ਗਿਆ, ਗਹਿਲੋਤ ਦਾ ਮੁੰਡਾ। ਇੱਥੋਂ ਹੀ ਜ਼ਿਆਦਾ ਖਲਾਰਾ। ਔਰ ਦੂਜੀ ਚੀਜ਼ ਇਹ ਆ ਕਿ ਇਹ ਜਿਹੜੇ ਬੁੱਢੇ ਸਕੀਮੀ ਗਾਂਧੀ ਪਰਿਵਾਰ ਦੇ ਜਿਹੜੇ ਚਮਚੇ ਟਾਈਪ ਦੇ ਲੀਡਰ ਆ ਨਾ, ਇਹ ਕਦੇ ਨਹੀਂ ਚਾਹੁੰਦੇ ਕਿ ਕੋਈ ਹੋਰ ਕਿਸੇ ਘਰਾਣੇ 'ਚੋਂ ਉੱਠ ਕੇ, ਕੋਈ ਕਿਸੇ ਹੋਰ ਸਟੇਟ 'ਚੋਂ ਉੱਠ ਕੇ ਰਾਹੁਲ ਗਾਂਧੀ ਦੀ ਥਾਂ ਲਵੇ ਕੱਲ੍ਹ ਨੂੰ। ਤਾਂ ਇਹ ਵੀ ਚੱਕਰ ਹੈਗਾ। ਸੋ ਇਸੇ ਕਰਕੇ ਜਿਹੜੀ ਇਹਨਾਂ ਦੀ ਆਲਾ ਕਮਾਨ ਆ ਨਾ, ਉਹ ਕਈ ਵਾਰ ਤੀਰ ਕਮਾਨ 'ਚ ਪਾਉਂਦੀ ਨਹੀਂ। ਉਹ ਕਹਿੰਦੀ ਜ਼ਰੂਰਤ ਹੀ ਕੋਈ ਨਹੀਂ, ਨਿਸ਼ਾਨਾ ਲੱਗ ਗਿਆ ਠੀਕ ਆ, ਜੇ ਆਪੇ ਝੋਲੀ ਦੇ ਵਿੱਚ ਅੰਬ ਡਿੱਗ ਪਿਆ ਠੀਕ ਹੈ, ਤੀਰ ਨਹੀਂ ਚਲਾਉਣਾ। ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਜਿਹੜੀ ਆਲਾ ਕਮਾਨ ਹੈ ਕਾਂਗਰਸ ਦੀ, ਉਹਦਾ ਤੇ ਜਿਹੜਾ ਸਾਡਾ ਇੱਥੇ ਚੋਣ ਕਮਿਸ਼ਨ ਆ, ਦੋਵਾਂ ਦਾ ਕੋਈ ਬਹੁਤਾ ਫਰਕ ਨਹੀਂ ਹੈਗਾ। ਦੋਵੇਂ ਹੀ ਬੋੜੇ ਬਘਿਆੜ ਜਾਪਦੇ ਆ ਜਦੋਂ ਚੱਕ ਵੱਢਣ ਦਾ ਵੇਲਾ ਆਉਂਦਾ। ਤਾਂ ਇਸ ਲਈ ਇਹੋ ਜਿਹੀ ਸੂਰਤ ਹਾਲ ਆ। ਸੋ ਇਹਨਾਂ ਨੇ ਹੁਣ ਪਾਇਲਟ ਨੂੰ ਕੱਢ ਦਿੱਤਾ ਇੱਕ ਤਰ੍ਹਾਂ ਨਾਲ। ਸਮਝੋ ਪਾਰਟੀ 'ਚੋਂ ਤੇ ਨਹੀਂ ਹਾਲ ਦੀ ਘੜੀ ਗਿਆ, ਉਹਦੇ ਕੋਲੋਂ ਅਹੁਦੇ ਖੋਲੇ ਆ ਦੋਵੇਂ। ਪਾਰਟੀ ਪ੍ਰਧਾਨ ਜਿਹੜਾ ਸੀਗਾ ਉਹ ਰਾਜਸਥਾਨ ਇਕਾਈ ਦਾ, ਉਹ ਵੀ ਅਹੁਦਾ ਖੁੱਸ ਗਿਆ। ਔਰ ਇਸ ਤੋਂ ਇਲਾਵਾ ਜੋ ਡਿਪਟੀ CM ਸੀ ਉਹ ਵੀ ਖੁੱਸ ਗਿਆ। ਸਮਝੋ ਸਾਰਾ ਕੁਛ ਗਿਆ। ਤਾਂ ਇਹਦੇ ਵਿੱਚ ਹੁਣ ਨੁਕਸਾਨਦਾਰਾ ਜੀ ਗੱਲ ਆ ਕਿ ਹਾਲ ਦੀ ਘੜੀ ਤੇ ਆਪਾਂ ਨੂੰ ਇਸ ਤਰ੍ਹਾਂ ਲੱਗੂਗਾ ਕਿ ਯਾਰ ਇਹਨੇ ਨਾ ਕਾਹਲੀ ਕਰ ਲਈ ਆ ਕਾਂਗਰਸੀ, ਜਿਸ ਤਰ੍ਹਾਂ ਕਹਿੰਦੀ ਆ ਕਿ ਅਸੀਂ ਇਹਨੂੰ ਛੋਟੀ ਉਮਰ 'ਚ ਸਾਰਾ ਕੁਛ ਦੇ ਦਿੱਤਾ, ਹੁਣੇ ਬਹੁਤਾ ਹੱਥ ਮਾਰਦਾ ਸੀ। ਇਹ ਗੱਲ ਸਹੀ ਆ, ਮਤਲਬ ਆ
ਪਰ ਜੇ ਆਪਾਂ ਵੇਖੀਏ ਹਾਲ ਦੀ ਘੜੀ ਤੇ ਇਹੋ ਜਾਪਦਾ ਆ ਕਿ ਮੁੰਡਾ ਨੁਕਸਾਨ 'ਚ ਚਲ ਗਿਆ, ਪਰ ਆਉਣ ਵਾਲਾ ਸਮਾਂ ਜਿਹੜਾ ਹੁੰਦਾ ਹੈ ਨਾ, ਉਹ ਕਈ ਵਾਰ ਸਾਨੂੰ ਦੀਦਾ ਨਹੀਂ ਹੁੰਦਾ ਤਾਂ ਉਹਦੇ ਵਿੱਚ ਐਸਾ ਕੁਝ ਵਾਪਰ ਜਾਂਦਾ ਫਿਰ ਮੁੜ ਕੇ ਕਿ ਅਸੀਂ ਜਿਹੜਾ ਆ ਸਮਾਂ ਜਿੱਥੇ ਖੜ ਕੇ ਹੁਣ ਕਹਿੰਦੇ ਆ ਕਿ ਵੇਖ ਨਹੀਂ ਰਿਹਾ, ਉਦੋਂ ਪਛਤਾਉਂਦੇ ਆ ਕਿ ਸ਼ਾਇਦ ਅਸੀਂ ਅੱਡੀਆਂ ਚੁੱਕ ਕੇ ਵੇਖ ਲੈਂਦੇ, ਨਜ਼ਰ ਆ ਜਾਂਦਾ। ਤਾਂ ਇਹ ਹੋ ਸਕਦਾ ਮੈਂ ਕਿਉਂ ਕਹਿ ਰਿਹਾ ਕਿ ਇਹਨਾਂ ਦੇ ਕੋਲ ਲੈ ਦੇ ਕੇ ਹੁਣ 104 ਬੰਦਿਆਂ ਦਾ ਸਮਰਥਨ ਹੈ ਗਹਿਲੋਤ ਦੇ ਕੋਲ, 200 ਦੀ ਅਸੈਂਬਲੀ ਆ, 101 ਮੈਜੀਕਲ ਫਿਗਰ ਆ, ਯਾਨੀ ਜਿਹਨੂੰ ਜਾਦੂ ਅੰਕੜਾ ਪਾਉਂਦੇ ਆ ਕਿ ਇੱਥੇ ਪਹੁੰਚਣ ਵਾਸਤੇ, ਗੱਡੀ 'ਚ ਪਹੁੰਚਣ ਵਾਸਤੇ 101 ਦਾ ਸਮਰਥਨ ਸਪੋਰਟ ਤੁਹਾਨੂੰ ਲਾਜ਼ਮ। ਤਾਂ ਹੁਣ ਇਹਨਾਂ ਦੇ ਕੋਲ 104 ਦੱਸੀ ਦੇ ਆ, ਤੇ 104 ਦੇ ਵਿੱਚੋਂ ਵੀ 2 ਜਿਹੜੇ ਹੈਗੇ ਆ ਨਾ, ਇੱਕ ਪਾਰਟੀ ਦੇ ਸਥਾਨਕ ਲੋਕਲ ਪਾਰਟੀ ਆ, ਉਹਨਾਂ ਨੇ ਵੀਡੀਓ ਪਾਇਆ ਵਾ ਕਿ ਸਾਨੂੰ ਜ਼ਬਰਦਸਤੀ ਇਹਨਾਂ ਨੇ ਰੋਕਿਆ, ਤੇ ਜੇ ਉਹ 2 ਖਿਸਕ ਗਏ ਤੇ ਗਿਣਤੀ ਇਹਨਾਂ ਦੀ ਆ ਗਈ 102 ਤੇ। ਤਾਂ 102 ਤੇ ਜਦ ਆ ਗਈ ਤਾਂ ਫਿਰ ਤੁਸੀਂ ਸਮਝ ਲਓ ਕਿ ਭਾਰਤੀ ਜਨਤਾ ਪਾਰਟੀ ਪਿੱਚ ਤੇ ਬੈਟਿੰਗ ਵਾਸਤੇ ਉਤਰ ਗਈ ਤੇ ਓਪਨਰ ਅਮਿਤ ਸ਼ਾਹ ਲਾਜ਼ਮੀ ਆਏਗਾ, ਠੀਕ ਹੈ ਨਾ। ਤਾਂ ਉਸ ਤੋਂ ਬਾਅਦ ਇਹਨਾਂ ਦੀਆਂ ਧੱਜੀਆਂ ਉਹਨਾਂ ਨੇ ਡਾ ਦੇਣੀਆਂ। ਤਾਂ ਅਸਲੀ ਗੇਮ ਹੁਣ ਸ਼ੁਰੂ ਹੋਏਗੀ, ਅਸਲੀ ਗੇਮ ਜਿਹੜੀ ਇਹਨਾਂ ਨੇ ਸ਼ੁਰੂ ਕੀਤੀ ਆ। ਵੈਸੇ ਕਹਿੰਦੇ ਆ ਕਿ ਕਾਂਗਰਸ ਜਿੱਥੇ ਵੀ ਰਾਜ ਕਰਦੀ ਹੋਵੇ ਨਾ, ਉੱਥੇ ਵਿਰੋਧੀ ਧਿਰ ਦੀ ਲੋੜ ਹੀ ਨਹੀਂ, ਵਿਰੋਧੀ ਧਿਰ ਇਹਨਾਂ ਦੇ ਵਿੱਚੋਂ ਹੀ ਪੈਦਾ ਹੋ ਜਾਂਦੀ ਆ ਜੀ, ਠੀਕ ਹੈ ਨਾ, ਕਿ ਵਿਰੋਧੀ ਧਿਰ ਆਪ ਹੀ ਬਣ ਜਾਂਦੇ ਨੇ। ਸੋ ਇਹਨਾਂ ਨੇ ਸ਼ੁਰੂਆਤ ਕਰ ਦਿੱਤੀ ਹੈ ਵਿਰੋਧੀ ਧਿਰ ਵਾਲੀ, ਹੁਣ ਜਲਦੀ ਤੁਹਾਨੂੰ ਇਸ ਸ਼ੁਰੂਆਤ ਨੂੰ ਐਂਡ ਤੇ ਪਹੁੰਚਾਉਂਦੀ ਭਾਜਪਾ ਨਜ਼ਰ ਆਏਗੀ। ਸੋ ਬਹੁਤ ਮੈਂ ਕਹੂੰਗਾ ਕਿ ਵੱਡਾ ਝਟਕਾ ਹੈ। ਇਹ ਕਹਿ ਰਹੇ ਕਿ ਕੁਛ ਨਹੀਂ ਹੋਇਆ ਸਰਕਾਰ ਨੂੰ, ਪਰ ਮੈਨੂੰ ਜਾਪਦਾ ਕਿ ਹਾਲ ਦੀ ਘੜੀ ਤੇ ਠੀਕ ਆ ਕਿ ਕੁਛ ਨਹੀਂ ਹੋਇਆ ਸਰਕਾਰ ਨੂੰ, ਪਰ ਇਹ ਵੀ ਹੋ ਸਕਦਾ ਕਿ ਸਰਕਾਰ ਕੋਲ ਕੁਛ ਬਚੇ ਵੀ ਨਾ ਆਉਣ ਵਾਲੇ ਦਿਨਾਂ 'ਚ। ਤਾਂ ਇਹ ਉਮੀਦ ਹੈ, ਕਿਉਂਕਿ ਭਾਰਤੀ ਜਨਤਾ ਪਾਰਟੀ ਦੀ ਗੇਮ ਉਦੋਂ ਸ਼ੁਰੂ ਹੋਏਗੀ ਜਦੋਂ ਉਹ ਜਿਹੜੇ 2 ਆ ਉਹ ਕਹਿ ਗਏ ਕਿ ਅਸੀਂ ਇਹਨਾਂ ਦੇ ਨਾਲ ਨਹੀਂ, ਸਾਨੂੰ ਤੇ ਜ਼ਬਰਦਸਤੀ ਨਾਲ ਟਿੱਪਣੀ ਬਣਾ ਕੇ ਲਈ ਫਿਰਦੇ ਹੈਗੇ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਯੂਪੀ ਪੁਲਿਸ ਨੇ ਨਵਾਂ ਕਾਰਨਾਮਾ ਕਰ ਵਿਖਾਇਆ, ਲੋਕ ਹੈਰਾਨ ਕੀ ਹੋ ਗਏ ਹੁਣ। ਦੇਖੋ ਇੱਥੇ ਬਹੁਤ ਕੁਝ ਚੱਲੀ ਜਾਂਦਾ ਯੂਪੀ ਦੇ ਵਿੱਚ। ਮੈਂ ਕਹਿੰਦਾ ਕਿ ਲੋਕ ਉੱਥੋਂ ਦੇ ਪਤਾ ਨਹੀਂ ਕਿਵੇਂ ਬਰਦਾਸ਼ਤ ਕਰਦੇ ਪਏ ਆ ਪੁਲਿਸ ਨੂੰ। ਹੋ ਸਕਦਾ ਉੱਥੇ ਆਲੋਚਨਾ ਹੋਵੇ ਸਥਾਨਕ ਪੱਧਰ ਤੇ, ਪਰ ਜੇ ਇੰਨਾ ਕੁਛ ਪੰਜਾਬ ਦੇ ਵਿੱਚ ਹੋਵੇ ਤੇ ਆਪਣੇ ਵਾਲੇ ਤਾਂ ਫੇਸਬੁੱਕ ਨੂੰ ਪਾੜ ਕੇ ਸੁੱਟ ਦੇਣਾ ਪੁਲਿਸ ਦੇ ਵਿਰੁੱਧ, ਕਿਉਂਕਿ ਤੇ ਲੱਕੋ ਲੈ ਲੈਂਦੇ ਆ। ਤਾਂ ਖੈਰ ਇੰਨੀਆਂ ਉੱਥੇ ਗਲਤੀਆਂ ਹੋ ਰਹੀਆਂ ਨੇ, ਇੰਨਾ ਕੁਛ ਹੋ ਰਿਹਾ, ਥੂ ਹੋ ਰਹੀ ਹੈ। ਕਹਿਣ ਦਾ ਮਤਲਬ ਹੈ ਜੇ ਸਾਰਿਸ਼ ਕਹਾਣੀ ਦਾ ਦੱਸਣਾ ਹੋਵੇ ਸੰਖੇਪ ਦੇ ਵਿੱਚ, ਤਾਂ ਥੂ ਕਰਵਾ ਰਹੀ ਹੈ ਯੂਪੀ ਪੁਲਿਸ ਆਪਣੇ ਤੇ। ਦੇਖੋ ਹੋਇਆ ਮਾੜਾ ਯੂਪੀ ਪੁਲਿਸ ਦੇ ਨਾਲ, ਬੰਦੇ ਮਰੇ, ਉਹਨਾਂ ਦੇ ਘਰ ਉੱਜੜ ਗਏ ਪੁਲਿਸ ਵਾਲਿਆਂ ਦੇ, ਪਰ ਉਸ ਤੋਂ ਬਾਅਦ ਜੋ ਇਹਨਾਂ ਨੇ ਖਲਾਰਾ ਪਾਇਆ, ਮੇਰੇ ਖਿਆਲ ਦੇ ਨਾਲ ਸਦੀਆਂ ਬੀਤ, ਜਦੋਂ ਵੀ ਪੁਲਿਸਿੰਗ ਦੀ ਹਿਸਟਰੀ ਵੇਖੀ ਜਾਊਗੀ ਕਿ 21ਵੀਂ ਸਦੀ 'ਚ ਕਿਸ ਤਰ੍ਹਾਂ ਕੰਮ ਕਰਦੀ ਸੀ, 20ਵੀਂ ਸਦੀ 'ਚ ਪੁਲਿਸ ਕਿਸ ਤਰ੍ਹਾਂ ਕੰਮ ਕਰਦੀ ਸੀ, ਤਾਂ ਇਹ ਬੜਾ ਤਵਾਰੀਖੀ ਬਣੂਗਾ ਕਾਂਡ ਹੈ ਜਿਹੜਾ। ਕਿਉਂਕਿ ਇਹਨਾਂ ਨੇ ਕੀ ਕੀਤਾ, ਇੱਕ ਤੇ ਇਹ ਆ ਕਿ ਬੰਬੇ ਦੇ ਵਿੱਚ ਇਹਦੇ ਕੁਛ ਸਾਥੀ ਫੜ ਲਏ, ਮੁੜ ਕੇ ਉਹਨਾਂ ਨੂੰ ਕਲੀਨ ਚਿੱਟ ਦੇ ਦਿੱਤੀ, ਮਤਲਬ ਕਿ ਕਲੀਨ ਚਿੱਟ ਦੇ ਦਿੱਤੀ, ਹਿਸਾਬ ਲਾ ਲਓ ਕਿ ਉਹਨਾਂ ਨੂੰ ਜੇਲ੍ਹ ਕਰ ਦਿੱਤਾ, ਬਾਅਦ 'ਚ ਕਲੀਨ ਚਿੱਟ ਦੇ ਦਿੱਤੀ। ਤੇ ਇੱਧਰ ਇੱਕ ਹੋਰ ਇਹਨਾਂ ਦਾ ਬੰਦਾ ਅਮਰ ਦੁਬੇ, ਉਹਦਾ 9 ਦਿਨ ਪਹਿਲਾਂ ਵਿਆਹ ਹੋਇਆ ਸੀਗਾ, ਉਹਦੀ ਜਿਹੜੀ ਵਿਆਹੁਤਾ ਸੀਗੀ ਉਹਨੂੰ ਵੀ ਇਹਨਾਂ ਨੇ ਸਾਜ਼ਿਸ਼ 'ਚ ਸ਼ਾਮਲ ਦੱਸ ਕੇ ਜੇਲ੍ਹ ਕਰ ਦਿੱਤਾ। ਤੇ ਫਿਰ ਹੁਣ ਉੱਥੇ ਵੀ ਥੂ ਹੋਈ, ਉਹਨੂੰ ਵੀ ਕਲੀਨ ਚਿੱਟ ਦੇ ਕੇ ਕਿਹਾ ਕਿ ਇਹਨੂੰ ਰਿਹਾਅ ਕਰ ਦਿਓ, ਅਸੀਂ ਇਹਦੀ ਪੈਰਵਾਈ ਕਰਦੇ ਆ ਹੋਇਆ। ਤੇ ਸਭ ਤੋਂ ਵੱਡਾ ਚਮਤਕਾਰ ਯੂਪੀ ਪੁਲਿਸ ਨੇ ਇਹ ਕੀਤਾ ਜੇ, ਮੇਰੇ ਖਿਆਲ ਦੇ ਨਾਲ, ਜੇ ਤੁਸੀਂ ਗੱਲ ਉੱਥੇ ਅਮਰੀਕਾ ਦੇ ਕਿਸੇ ਗੋਰੇ ਨੂੰ ਦੱਸੋ, ਵੈਸੇ ਉੱਥੇ ਵੀ ਪੁਲਿਸ ਦੇ ਮਗਰ ਬਹੁਤ ਲੱਗੇ ਆ ਲੋਕ, ਪਰ ਆਸਣਗੇ ਉਹ ਵੀ ਬਹੁਤ ਕਮਾਲ, ਕਹਿਣਗੇ ਕਿ ਬਹੁਤ ਕਮਾਲ ਦੇ ਬੰਦੇ ਆ ਵੀ ਤੁਹਾਡੇ। ਇਹਨਾਂ ਨੇ ਕੀ ਕੀਤਾ ਕਿ ਅੱਜ ਹਥਿਆਰ ਬਰਾਮਦ ਵਿਖਾ ਦਿੱਤੇ, ਉਹ ਹਥਿਆਰ ਜਿਹੜੇ ਪੁਲਿਸ ਕੋਲੋਂ ਲੁੱਟੇ ਗਏ ਸਨ ਉਸ ਦਿਨ ਐਨਕਾਊਂਟਰ, ਜਿੱਦਾਂ ਮਤਲਬ ਕਿ ਵਿਕਾਸ ਦੁਬੇ ਨੇ ਜਿਸ ਦਿਨ ਬੰਦੇ ਮਾਰੇ ਆ, ਉਹ ਜਿਹੜੇ ਹਥਿਆਰ ਪੁਲਿਸ ਵਾਲਿਆਂ ਕੋਲ ਸਨ, ਉਹਨਾਂ ਦੇ ਵਿੱਚ AK-47 ਤੱਕ ਰਾਈਫਲ ਆ। ਹੁਣ ਤੁਸੀਂ ਪਹਿਲਾ ਸਵਾਲ ਤੇ ਇਹੋ ਕਰੋਗੇ ਕਿ ਪੁਲਿਸ ਕੋਲ ਇੰਨੇ ਜ਼ਬਰਦਸਤ ਜਦੋਂ ਹਥਿਆਰ ਸੀ ਤੇ ਪੁਲਿਸ ਮੁਕਾਬਲਾ ਕਿਉਂ ਨਹੀਂ ਕਰ ਸਕੀ। ਸਭ ਤੋਂ ਵੱਡੀ ਗੱਲ ਆ ਕਿਤੇ ਨਾ ਕਿਤੇ, ਮਤਲਬ ਕਿ ਜੋ ਇੱਕ ਰਣਨੀਤੀ ਹੁੰਦੀ ਹੈ, ਰਾਤ ਨੂੰ 1 ਵਜੇ 12 ਵਜੇ ਜਦੋਂ ਤੁਸੀਂ ਘੇਰਾ ਪਾਉਣੇ ਏਡੇ ਤਗੜੇ ਬਦਮਾਸ਼ ਨੂੰ, ਜਿਹੜੀ ਤੁਹਾਡੀ ਸਟ੍ਰੈਟਜੀ ਚਾਹੀਦੀ ਆ ਉਸ ਵੇਲੇ, ਉਹ ਪਾਏਦਾਰ ਤੁਹਾਡੇ ਕੋਲ ਰਣਨੀਤੀ ਨਹੀਂ ਸੀਗੀ। ਇੱਕ ਚੀਜ਼ ਇਹ ਸਾਫ਼ ਹੋ ਜਾਂਦੀ ਹੈ, ਦੀਦਾ ਦਲੇਰੀ ਤੇ ਚਲੋ ਆਪਾਂ
ਸਵਾਲ ਨਹੀਂ ਕਰਦੇ ਕਿਉਂਕਿ ਉਸ ਵੇਲੇ ਆਪਾਂ ਉੱਥੇ ਨਹੀਂ ਸੀਗੇ ਮੌਕੇ ਤੇ। ਜੋ ਹਾਲਾਤ ਨੇ ਤਾਂ ਹਾਲਾਤ ਬਹੁਤ ਬੁਰੇ ਹੈ, ਵੀ ਇੱਕ ਸਵਾਲ ਹੋ ਸਕਦਾ ਕਿ ਪੁਲਿਸ ਮੁਕਾਬਲਾ ਨਹੀਂ ਕਰ ਸਕੀ। ਤਾਂ ਦੂਜੀ ਗੱਲ ਇਹ ਆ ਕਿ ਜਿਹੜੇ ਹਥਿਆਰ ਬਰਾਮਦ ਕੀਤੇ ਆ ਉਹ ਕਹਿੰਦੇ ਕਿ ਇਹਦਾ ਖਾਸ ਸਾਥੀ ਸੀਗਾ ਸ਼ਸ਼ੀਕਾਂਤ, ਉਹਨੇ ਮਤਲਬ ਕਿ ਨਿਸ਼ਾਨਦੇਹੀ ਕੀਤੀ ਆ ਕਿ ਇੱਥੇ ਹਥਿਆਰ ਪਏ ਤੇ ਮੁੜ ਕੇ ਅਸੀਂ ਕੱਢੇ ਆ। ਪਹਿਲੀ ਗੱਲ ਤੇ ਇਹ ਕਿ ਜਿਹੜਾ ਸ਼ਸ਼ੀਕਾਂਤ ਹੈ ਉਹਦੇ ਘਰ ਚੋਂ ਵੀ ਇੱਕ ਆਸਾਨ ਰਫਲ ਇਹਨਾਂ ਨੇ ਵਿਖਾਈ ਆ। ਹੁਣ ਸ਼ਸ਼ੀਕਾਂਤ ਦਾ ਘਰ ਆ ਜਿਹੜਾ ਉਹ ਦੂਬੇ ਦੇ ਘਰ ਦੇ ਬਿਲਕੁਲ ਲਾਗੇ ਆ, ਤੇ ਉਹਦੇ ਘਰ ਦੇ ਵਿੱਚੋਂ ਕਹਿੰਦੇ ਕਿ 36 ਵਾਰੀ ਤਲਾਸ਼ੀ ਲੈ ਚੁੱਕੀ ਆ ਪੁਲਿਸ, ਤੇ ਅੱਜ ਕਹਿੰਦੇ ਕਿ ਰਫਲ ਮਿਲ ਗਈ ਆ। ਸੋ ਇਹ ਇਹਨਾਂ ਦੀ ਅਕਲ ਆ ਕਿ ਜਿਸ ਘਰ ਨੂੰ 36 ਵਾਰੀ ਛਾਣਿਆ ਉਹ ਕਹਿੰਦੇ ਕਿ ਇਸੇ ਘਰੋਂ ਮਿਲੀ ਰਫਲ ਆ। ਤੇ ਦੂਜੀ ਸਭ ਤੋਂ ਚਮਤਕਾਰੀ ਸਟੋਰੀ ਆ ਜਿਹੜੀ ਉਹ ਇਹ ਆ ਕਿ ਕਹਿੰਦੇ ਕਿ ਅਸੀਂ ਇੱਕ ਜਿਹੜੀ AK-47 ਰਾਈਫਲ ਆ ਉਹ ਅਸੀਂ ਵਿਕਾਸ ਦੂਬੇ ਦੇ ਘਰੋਂ ਬਰਾਮਦ ਕੀਤੀ ਹੈ। ਤੇ ਵਿਕਾਸ ਦੂਬੇ ਦਾ ਘਰ ਤੇ ਇਹਨਾਂ ਨੇ ਨੇਸਤਨਾਬੂਦ ਕਰ ਦਿੱਤਾ, ਉਹ ਤੇ ਇਹਨਾਂ ਨੇ ਮਲੀਆ ਮੇਟ ਕਰ ਦਿੱਤਾ। ਉਦਣ ਬਾਹਰ ਆ ਕੇ ਇਹਨਾਂ ਨੇ ਕਿਹਾ ਜੀ ਬੰਬ ਮਿਲੇ ਆ, ਬੰਬ ਦੇ ਕਈ ਰੰਗ ਮਿਲੇ ਆ, ਕੋਈ ਕੁਛ ਮਿਲਿਆ। ਅਸੀਂ ਤੇ ਜੀ ਦੀਵਾਰਾਂ ਜਿਹੜੀਆਂ ਉਹ ਵੀ ਪਾੜ ਕੇ ਵੇਖੀਆਂ ਕਿ ਇਹਨਾਂ 'ਚ ਹਥਿਆਰ ਨਾ ਹੋਣ। ਤੇ ਅੱਜ ਉਸੇ ਘਰ ਚੋਂ ਜਿਸ ਘਰ ਨੂੰ ਇਹਨਾਂ ਨੇ ਜ਼ਮੀਨ ਦੋਜ਼ ਕਰ ਦਿੱਤਾ ਵਾ, ਤੇ ਉਸੇ ਘਰ ਚੋਂ ਕਹਿੰਦੇ ਕਿ AK-47 ਮਿਲ ਗਈ ਆ। ਸੋ ਇਹ ਯੂਪੀ ਪੁਲਿਸ ਆ, ਯੂਪੀ ਪੁਲਿਸ ਦੀ ਜੈ ਹੋ। ਪਰ ਜੋ ਵੀ ਆ ਯੂਪੀ ਪੁਲਿਸ ਦੀਆਂ ਇਹ ਕਾਰਕਰਦਗੀਆਂ ਵਿਖਾਉਣ ਦੀ ਥਾਂ ਤੇ ਮੀਡੀਆ ਕੀ ਦਿਖਾ ਰਿਹਾ? ਮੀਡੀਆ ਅੱਜ ਕੱਲ੍ਹ ਵਿਖਾ ਰਿਹਾ ਕਿ ਅਮਿਤਾਭ ਬੱਚਨ ਹਸਪਤਾਲ ਦੇ ਵਿੱਚ ਆ, ਅਮਿਤਾਭ ਬੱਚਨ ਉੱਥੇ ਸਵੇਰੇ ਬਰਸ਼ ਕਰਦਾ ਹੈ, ਫਿਰ ਉਸ ਤੋਂ ਬਾਅਦ ਉਹ ਕੁਰਲੀ ਕਰਦਾ, ਦਾਤਨ ਕੁਰਲੇ ਤੱਕ ਵੀ ਪਹੁੰਚਿਆ ਪਿਆ। ਮਤਲਬ ਕਿ ਜਿਵੇਂ ਕਹਿੰਦੇ ਨੇ ਮਾਰੀ ਅੱਖ ਤੇ ਫਰਕੇ ਗੋਡਾ। ਇਹ ਹਾਲ ਆ ਕਿ ਰੌਲਾ ਕਿਤੇ ਆ, ਦਿਖਾਉਣ ਵਾਲੀਆਂ ਚੀਜ਼ਾਂ ਜਿਹੜੀਆਂ ਉਹ ਲੋਕਾਂ ਨੂੰ ਨਹੀਂ ਦਿਖਾਈਆਂ ਜਾ ਰਹੀਆਂ। ਕਿਤੇ ਕਿਤੇ ਤੇ ਇਹ ਵੀ ਲੱਗਦਾ ਕਿ ਵਿਕਾਸ ਦੂਬੇ ਵਾਲਾ ਐਨਕਾਊਂਟਰ ਜਿਹੜਾ ਇਹਨਾਂ ਦੇ ਪਿੱਛੇ ਪੈ ਗਿਆ ਸੀਗਾ, ਉਹਨੂੰ ਮਗਰੋਂ ਲਾਉਣ ਵਾਸਤੇ ਕਰੋਨਾ ਜਿਹੜਾ ਉਹ ਇੱਕ ਵਾਰੀ ਫੇਰ ਹਾਵੀ ਕਰ ਦਿੱਤਾ ਗਿਆ ਮੀਡੀਆ 'ਚ। ਜੀ 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 ਤੇ ਆਪਾਂ ਅਗਲੀ ਜਿਹੜੀ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਹਾਂ। ਤੇ ਲਾਈਨ ਦੇ ਵਿੱਚ ਥੋੜ੍ਹੀ ਪ੍ਰੋਬਲਮ ਆਈ ਹੈ ਤੇ ਸਰੋਤੇ ਉੱਦਾਂ ਜੁੜੇ ਰਹੋ ਤੇ ਉਹਨਾਂ ਦੇ ਨਾਲ ਆਪਾਂ ਮਿੰਟੂ ਜੀ ਨਾਲ ਮੁੜ ਦੁਬਾਰਾ ਕਨੈਕਸ਼ਨ ਜੋੜਦੇ ਹਾਂ। ਜੀ ਅਗਲੀ ਜਿਹੜੀ ਮਿੰਟੂ ਜੀ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਜਾਈਏ ਤੇ ਕਹਿੰਦੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਦੀ ਕਰੋਨਾ ਰਿਪੋਰਟ ਆਈ ਹੈ ਜੀ ਪੋਜ਼ਿਟਿਵ। ਹਾਂਜੀ, ਇਹਨਾਂ ਦੀ ਰਿਪੋਰਟ ਜਿਹੜੀ ਆ ਪੋਜ਼ਿਟਿਵ ਆ ਗਈ ਆ। ਵੈਸੇ ਅੱਜ 2-3 ਰਿਪੋਰਟਾਂ ਜਿਹੜੀਆਂ ਉਹ VIP ਸੀ ਆਉਣੀਆਂ ਸੀਗੀਆਂ, ਤੇ ਉਹਨਾਂ ਦੇ ਜਿਹੜੇ ਸਮਰਥਕ ਸੀਗੇ ਉਹ ਸੁੱਖ ਦੇ ਪਏ ਸਨ। ਉਹਨਾਂ ਨੂੰ ਚਾਹੁਣ ਵਾਲੇ ਜਿਹੜੇ ਆ ਉਹ ਕਿਤੇ ਨਾ ਕਿਤੇ ਦੁਆਵਾਂ ਦੇ ਰਹੇ ਸੀਗੇ, ਸ਼ੁਭਕਾਮਨਾਵਾਂ ਦੇ ਰਹੇ ਸੀਗੇ ਕਿ ਤੁਹਾਡੀ ਰਿਪੋਰਟ ਜਿਹੜੀ ਆ ਉਹ ਅੱਜ ਵੀ ਨੈਗੇਟਿਵ ਆ ਜਾਵੇ। ਖਾਸ ਤੌਰ ਤੇ ਜਿਹੜੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਕਿਉਂਕਿ ਇਹਨਾਂ ਦੀ ਦੂਜੀ ਰਿਪੋਰਟ ਸੀ, ਪਹਿਲੀ ਤੇ ਨੈਗੇਟਿਵ ਆਈ ਸੀਗੀ, ਦੂਜੀ ਰਿਪੋਰਟ ਦੇ ਵਿੱਚ ਇਹ ਪੋਜ਼ਿਟਿਵ ਪਾਏ ਗਏ ਆ। ਮੋਹਾਲੀ ਦੇ ਇੱਕ ਹਸਪਤਾਲ ਦੇ ਵਿੱਚ ਇਹਨਾਂ ਨੂੰ ਸ਼ਿਫਟ ਕਰ ਦਿੱਤਾ ਗਿਆ। ਬਹਰਹਾਲ ਠੀਕ ਨੇ, ਤੰਦਰੁਸਤ ਨੇ, ਔਰ ਆਪਾਂ ਤੇ ਦੁਆਵਾਂ ਕਰਦੇ ਹਾਂ ਕਿ ਤੰਦਰੁਸਤ ਰਹਿਣ ਔਰ ਸਾਰੇ ਹੀ ਤੰਦਰੁਸਤ ਰਹਿਣ ਜਿੰਨੇ ਵੀ ਕਰੋਨਾ ਦੇ ਨਾਲ ਇਸ ਵੇਲੇ ਫਾਈਟ ਕਰਦੇ ਪਏ ਆ। ਖਾਸ ਤੌਰ ਤੇ ਜਿਹੜੇ ਬਜ਼ੁਰਗ ਆ, ਕਿਉਂਕਿ ਇਹ ਵੀ ਬਜ਼ੁਰਗ ਆ, ਆਪਣੇ ਆਪ ਨੂੰ ਵੈਸੇ ਹੀ ਪੋਲੀਟੀਸ਼ੀਅਨ ਬਜ਼ੁਰਗ ਮੰਨਦੇ ਕਦੇ ਨਹੀਂ ਹੈ, ਮੰਨਣਾ ਵੀ ਨਹੀਂ ਚਾਹੀਦਾ, ਪਰ ਇਹ ਖਾਸ ਤੌਰ ਤੇ ਕਦੇ ਨਹੀਂ ਮੰਨਦੇ, ਚਾਹੇ ਵੀਲ ਚੇਅਰ ਤੇ ਵੀ ਚਲੇ ਜਾਣ ਨਾ ਪੋਲੀਟੀਸ਼ੀਅਨ ਇੰਡੀਆ ਦੇ। ਜੇ ਤੁਸੀਂ ਪੋਲੀਟੀਕਲ ਹਿਸਟਰੀ ਵੇਖੋਗੇ ਤੇ ਐਸੇ ਵੀ ਤੁਹਾਨੂੰ ਹੁਕਮਰਾਨ ਮਿਲਣਗੇ ਜਿਨ੍ਹਾਂ ਨੇ ਵੀਲ ਚੇਅਰ ਤੋਂ ਸਰਕਾਰਾਂ ਚਲਾਈਆਂ। ਪਰ ਖੈਰ ਆਪਾਂ ਕਹਿੰਦੇ ਆ ਕਿ ਚਾਹੇ ਉਹ ਬਿਰਧ ਨੇ, ਚਾਹੇ ਉਹ ਜਵਾਨ ਨੇ, ਜੋ ਵੀ ਕਰੋਨਾ ਪੋਜ਼ਿਟਿਵ ਨੇ, ਸਾਰਿਆਂ ਲਈ ਦੁਆਵਾਂ। ਪਰ ਦੂਸਰੇ ਜਿਹੜੇ ਹੈਗੇ ਆ ਮੰਤਰੀ ਸੁੰਦਰ ਸ਼ਾਮ ਅਰੋੜਾ, ਜਿਹੜੇ ਇੱਥੋਂ ਦੇ ਇੰਡਸਟਰੀ ਦੇ ਮਿਨਿਸਟਰ ਆ, ਉਹਨਾਂ ਦੀ ਰਿਪੋਰਟ ਜਿਹੜੀ ਨੈਗੇਟਿਵ ਆਈ ਹੈ, ਕਿਉਂਕਿ ਉਹਨਾਂ ਦੀ ਇੱਕ ਰਿਸ਼ਤੇਦਾਰ ਜੱਜ ਜਿਹੜੀ ਸੀ ਬੀਬੀ, ਉਹ ਪੋਜ਼ਿਟਿਵ ਆ ਗਈ, ਉਹਦੇ ਸੰਪਰਕ 'ਚ ਆਏ ਸਨ। ਉਸ ਤੋਂ ਬਾਅਦ ਉਹਨਾਂ ਨੇ ਵੀ ਟੈਸਟ ਕਰਵਾਇਆ ਤਾਂ ਉਹਨਾਂ ਦਾ ਟੈਸਟ ਜਿਹੜਾ ਹੈ ਉਹ ਨੈਗੇਟਿਵ ਹੈ, ਮਤਲਬ ਕਿ ਉਹਨਾਂ ਵਾਸਤੇ ਸੁੱਖ ਦਾ ਸਾਹ ਆ। ਇੱਕ ਵੱਡੀ ਰਿਪੋਰਟ ਜਿਹੜੀ ਅੱਜ ਆਈ ਉਹ ਡੇਰਾ ਬਿਆਸ ਦੇ ਮੁਖੀ ਆ ਜਿਹੜੇ ਗੁਰਿੰਦਰ ਢਿੱਲੋਂ ਜੀ, ਉਹਨਾਂ ਦੀ ਆਈ ਆ, ਕਿਉਂਕਿ ਉਹਨਾਂ ਦੇ ਬਹੁਤ ਜ਼ਿਆਦਾ ਪੈਰੋਕਾਰ ਹੈ, ਤੁਹਾਨੂੰ ਪਤਾ ਹੀ ਹੈ, ਸਮਰਥਕ ਬਹੁਤ ਹੈ ਡੇਰੇ ਦੇ, ਤਾਂ ਉਹ ਵੀ ਕਾਫੀ ਜ਼ਿਆਦਾ ਸ਼ਿੱਦਤ ਦੇ ਨਾਲ ਇਸ ਰਿਪੋਰਟ ਨੂੰ ਉਡੀਕਦੇ ਰਹੇ ਆ।
बाकी करोना ते कुछ थोड़ी जी हो झात पा लईए करोना क्योंकि मगरों ते लहिंदा नहीं गा हाल दी घड़ी तो WHO जी। कहता कि करोना अजे बद तो बदतर होएगा ते डरा रहे हैं बहुत ज्यादा। खैर आने वाले दिनों च मैनूं लगदा कि कुछ ना कुछ वड्डा होऊगा इंडिया च क्योंकि अज भी जे तुसीं देखोगे आपां पंजाब दे लिहाज नाल देखदे आ कि पंजाब दे विच इस वेले 2500 एक्टिव केस आ जिहदे चों ला लो कि 2 दर्जन जिहड़े आ वो गंभीर होणगे तो जे केस वधदे आ तां फिर पंजाब कोल कोई चारा नहीं बचूगा खास तौर पर जिहड़े कंटेनमेंट जोन आ उन्हां दे विच करफ्यू जिहड़ा इंपोज करनगे लगदा है वो खैर चलो देखदे अगे की बनदा ते दूजे पासे चाइना दे विच एक उन्हां ने अध्ययन कीता सीगा रिसर्च कीती ਉਹਦੇ ਵਿੱਚ ਇੱਕ ਜਿਹੜੀ ਬੀਬੀ ਜਿਹਨੂੰ ਲੱਛਣ ਨਹੀਂ ਸੀ ਦਿਖਦੇ ਕਰੋਨਾ ਦੇ ਤਾਂ ਉਹਨੇ 71 ਬੰਦਿਆਂ ਨੂੰ ਅੱਗੇ ਇਹ ਲਾਗ ਲਾਈ ਆ ਉਹਨਾਂ ਦਾ ਅਧਿਐਨ ਹੈ ਜਿਹੜਾ ਉਹ ਇਸ ਨਤੀਜੇ ਤੇ ਪਹੁੰਚਿਆ ਤਾਂ ਬਹਰਹਾਲ ਨੀਤੀਸ਼ ਸਰਕਾਰ ਦਾ ਫੈਸਲਾ ਆ ਗਿਆ ਕਿ 16 ਤੋਂ 31 ਜੁਲਾਈ ਤੱਕ ਬਿਹਾਰ 'ਚ ਪੂਰਨ ਤਾਲਾਬੰਦੀ ਰਹੇਗੀ ਮਤਲਬ ਕਿ ਲਾਕਡਾਊਨ ਲੱਗਿਆ ਬਸ ਆਹੀ ਕੁਝ ਹੋਏਗਾ ਹੁਣ ਸਟੇਟਾਂ 'ਚ ਆਹੀ ਕੁਝ ਹੋਏਗਾ ਆਪੋ ਆਪਣੀ ਸਟੇਟ ਜਿਹੜੀ ਆ ਤਾਲਾਬੰਦ ਕਰ ਦਿੱਤੀ ਜਾਏਗੀ इधर जम्मू कश्मीर की यकदम ये खबर आई कि उत्थे 10,800 के पार हो गई है गिनती क्योंकि पहला कभी जम्मू कश्मीर सुर्खियां च नहीं आया था 200 के करीब दस दे कि मौतां भी हो गई तो ये देखने वाली गल है क्योंकि उत्थे ते बहुती छूट नहीं हैगी पहले तुहानूं पता ही है इस तरह का माहौल बनया है उत्थे ये केस यकदम किस तरह वधे आ देखने वाली गल है विचारन वाली गल है तां दूजे पासे जे आपां गल करिए करोना दे होर अपडेशन मामले च मोहाली विच 2 डेथ हुई कुछ होर डेथ हुई तकरीबन 5 की एवरेज हैगी आ पंजाब दे विच इस तो इलावा जलालाबाद दे विच एक डेड बॉडी का जो टैसट किया गया तो दस दे कि कोरोना पॉजिटिव पाया गया उक्त व्यक्ति मृतक व्यक्ति संगरूर दे विच 20वीं मौत हुई आ 55 साल की एक बिरध औरत जी उन्हें पटियाला के एक हस्पताल च दम तोड़िया नन रेप केस च मुलजम ने जिहड़े फ्रैंको मुलक्कल उन्होंने रिपोर्ट भी पॉजिटिव आई आ फिर इस तो इलावा फरीदकोट च जिहड़े 6 डॉक्टर सीगे वो कोरोना पॉजिटिव आए जलंधर च कोरोना का प्रकोप बहुत बुरी तरह जारी है 63 अज नवे मामले पटियाला च 78 होर मामले आए आ ते इस तरह अकाली दल ने क्योंकि इन्होंने कुछ हदायतां कीतियां ने पंजाब सरकार ने ते हदायतां ये ने कि जिस तरह ला लो कि एक ते तुसीं 5 तो वध बंदे जिहड़े इकट्ठे नहीं हो सकते ਵਿਆਹ ਤੇ ਜਿਵੇਂ ਘੱਟ ਆਪਾਂ ਕੱਲ ਕਿਹਾ ਸੀਗਾ ਕਿ 30 ਤੋਂ ਵੱਧ ਨਹੀਂ ਹੋ ਸਕਦਾ ਵਧੇਰੇ ਨਹੀਂ ਕੀਤਾ ਜਾ ਸਕਦਾ ਭੋਗ ਵਗੈਰਾ ਤੇ ਵੀ 30 ਤੋਂ ਵਧੇਰੇ ਗਿਣਤੀ ਨਹੀਂ ਤੁਸੀਂ ਕਰ ਸਕਦੇ ਤਾਂ ਅਕਾਲੀ ਦਲ ਨੇ ਆਪਣੀਆਂ ਜਿਹੜੀਆਂ तमाम ਮੀਟਿੰਗਾਂ ਸੀਗੀਆਂ ਉਹ ਰੱਦ ਕਰ ਦਿੱਤੀਆਂ ਨੇ ਜੀ 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 ਮੈਨੂੰ ਜੀ ਅਗਲੀ ਗੱਲ ਕਰੀਏ ਕਹਿੰਦੇ ਬੇਅਦਬੀਆਂ ਦੇ ਮਾਮਲੇ ਤੇ ਨਵੇਂ ਖੁਲਾਸਿਆਂ ਤੋਂ ਬਾਅਦ ਕਾਂਗਰਸ ਤੇ ਅਕਾਲੀਆਂ ਦੇ ਵੱਲੋਂ ਤਾਬੜਤੋੜ ਪ੍ਰੈਸ ਕਾਨਫਰੰਸਾਂ हाँ जी बल्ले बल्ले कराई हुई है इन्होंने प्रैस कॉन्फ्रेंसा वाली तो देखो गल ये हुई सी कि कल एक टैलीविजन शो के डिबेट में एक बीबी आई सी जी डेरा पैरोकार सी तो उन्हें उत्थे आके 2-3 चीज़ां कही जिहड़ियां मैं तुहानूं दस देना ताकि तुहानूं वो गल जिहड़ी सारी एक बार क्लीयर हो जाए उस बीबी ने 2-3 गल्लां कही सन बड़ियां महत्वपूर्ण ने जिहड़ियां अज तक मेरे ख्याल दे नाल किसी डेरा पैरोकार ने खुले रूप च नहीं आखियां पहली गल उन्हें आख्या कि पोलिटिकल वेंडेटा है मतलब कि जो प्रेमियों को फसाया जा रहा वा वो एक राजनीतिक बदलाखोरी है दूजी गल उस बीबी ने एक बहुत वड्डी आखी उन्हें आख्या कि वेखो ये जिहड़ा सारा कुछ किया कराया गया ये साडे डेरे वालियां दी ही साजिश सी मतलब वो भी इस कॉन्सपरेसी दे विच शामिल सीगे समझ आ गई ना कि की कह रहे वो कहती है कि जिहड़ी साडी इत्थों दी सियासी विंग वाली टोली सी असल दे विच वो भी गद्दी ते काबज होना चाहती है पर दूजे पासे हनीप्रीत जिहड़ी है लमेरे समय तो कोशिश करती पई है यतनशील है कि मैं भी झुरट मार लवां ते इन्हां दोनों की टसलबाजी सीगी जिहड़ी सियासी विंग वाली टोली वो चाहती सीगी कि किते ना किते दोवें डिके आ जाण ते दोवें पासे होण ते असीं गद्दी मन लईए सो उहदा ये बयान है जिहड़ा वो बहुत हैरान करने वाला ਤਾਂ ਤੀਜੀ ਗੱਲ ਜਿਹੜੀ ਹੈ ਉਹਨੇ ਕਈ ਉਹ ਆਪਾਂ ਕੱਲ ਵੀ ਮੇਰੇ ਖਿਆਲ ਦੇ ਨਾਲ ਗੱਲ ਕੀਤੀ ਸੀ ਕਿ ਇਹ ਜਿਹੜੀ ਪੁਸ਼ਾਕ ਸੀਗੀ ਉਹ ਸੁਖਬੀਰ ਸਿੰਘ ਬਾਦਲ ਨੇ ਕੱਲੀ ਸੀਗੀ ਇਹ ਗੱਲ ਜਿਹੜੀ ਆ ਉਹ ਸ਼ਸ਼ੀਕਾਂਤ ਜੀ ਨੇ ਆਖੀ ਆ ਸੋ ਇਹ ਸਾਰਾ ਕੁਝ ਜਦੋਂ ਹੋਇਆ ਉਸ ਤੋਂ ਅਗਲੇ ਦਿਨ ਅੱਜ ਯਾਨੀ ਸੁਨੀਲ ਜਾਖੜ ਹੈ ਜਿਹੜੇ ਪ੍ਰੈਸ ਕਾਨਫਰੰਸ ਕਰਦੇ ਆ ਉਹ ਕਹਿੰਦੇ ਆ ਕਿ ਸਿੱਧੇ ਤੌਰ ਤੇ ਸੁਖਬੀਰ ਸਿੰਘ ਬਾਦਲ ਨੇ ਸੱਚਾ ਸੌਦਾ ਡੇਰਾ ਜਿਹੜਾ ਉਹਦੇ ਨਾਲ ਸੌਦਾ ਮਾਰਿਆ ਕਿ ਤੁਸੀਂ ਮੈਨੂੰ ਵੋਟਾਂ ਦਿਓ ਤੇ ਬਦਲੇ ਦੇ ਵਿੱਚ ਮੇਰੇ ਤੋਂ
ਇਮਦਾਦ ਲਓ, ਮਾਫੀ ਲਓ, ਗੱਲ ਖਤਮ ਆ। ਸੋ ਇਹ ਬਹੁਤ ਵੱਡੇ ਇਲਜ਼ਾਮਾਤ ਸਨ ਤੇ ਨਾਲ ਕਿਹਾ ਕਿ ਮੈਂ ਤਮਾਮ ਜਥੇਬੰਦੀਆਂ ਨੂੰ, ਸਿੱਖ ਜਥੇਬੰਦੀਆਂ ਨੂੰ ਕਹਿੰਦਾ ਕਿ ਅਕਾਲ ਤਖਤ ਸਾਹਿਬ ਤੇ ਜਾਓ, ਪਹੁੰਚ ਕਰੋ, ਇਹਨੂੰ ਤਲਬ ਕਰਵਾਓ, ਇਹਨੂੰ ਸਜ਼ਾ ਲਵਾਓ ਧਾਰਮਿਕ ਤੌਰ ਤੇ। ਸੋ ਇਹ ਜਿਹੜੇ ਹਮਲੇ ਸੀਗੇ ਉਹ ਇੱਥੋਂ ਤੱਕ ਪਹੁੰਚ ਗਏ ਸੁਨੀਲ ਜਾਖੜ ਦੇ। ਉਹਨਾਂ ਆਖਿਆ ਕਿ ਹੁਣ ਤੇ ਡੇਰਾ ਪ੍ਰੇਮੀ ਜਿਹੜੇ ਖੁੱਲ ਕੇ ਇਸ ਗੱਲ ਤੇ ਮੋਹਰ ਲਾਉਂਦੇ ਪਏ ਆ। ਤਾਂ ਇਸ ਤੋਂ ਬਾਅਦ ਫਿਰ ਸ਼ਾਮ ਨੂੰ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ। ਔਰ ਕਮਾਲ ਦੀ ਗੱਲ ਇਹ ਆ ਕਿ ਵੇਖੋ ਇਹਨਾਂ ਨੇ ਅੱਜ ਜਿਹੜੀ ਗੱਲ ਕਹੀ ਆ, ਬਲਵਿੰਦਰ ਸਿੰਘ ਭੂੰਦੜ ਜੀ ਜਿਹੜੇ ਕਿ ਬਹੁਤ ਬਜ਼ੁਰਗ ਆਗੂ ਆ, ਬਹੁਤ ਸਿਆਣੇ ਆਗੂ ਆ, ਉਹ ਕਹਿੰਦੇ ਕਿ ਡੇਰਾ ਸੱਚਾ ਸੌਦਾ ਤੇ ਕਾਂਗਰਸ ਵੱਲੋਂ ਅਕਾਲੀ ਦਲ ਤੇ ਲਾਏ ਗਏ ਦੋਸ਼ ਬੇਬੁਨਿਆਦ ਹੈ। ਮਤਲਬ ਕਿ ਉਹ ਡੇਰਾ ਸੱਚਾ ਸੌਦਾ ਨੂੰ ਵੀ ਕਹਿੰਦੇ ਕਿ ਦੋਸ਼ ਬੇਬੁਨਿਆਦ ਹੈ। ਤੇ ਦੋਸ਼ ਕੀ ਲਾ ਰਹੇ ਆ? ਉਹ ਤੇ ਕੋਈ ਦੋਸ਼ ਨਹੀਂ ਲਾ ਰਹੇ, ਦੋਸ਼ ਤੇ ਲਾ ਹੀ ਨਹੀਂ ਨਾ ਰਹੇ। ਉਹ ਤੇ ਇਹ ਕਹਿ ਰਹੇ ਕਿ ਅਸੀਂ ਇਹਨਾਂ ਨੂੰ ਵੋਟਾਂ ਪਾਈਆਂ ਤੇ ਕਸੂਤੇ ਫਸ ਗਈ ਜਾਣ ਸਕੰਜੇ ਅੰਦਰ ਜੋ ਮਿਲਣ ਵਿੱਚ ਗੱਲਾਂ, ਕਿ ਅਸੀਂ ਤਾਂ ਕੁਛ ਵੀ ਨਹੀਂ ਆਖਿਆ, ਹੋਰ ਤੇ ਕੁਛ ਵੀ ਨਹੀਂ ਕਿਹਾ। ਹੁਣ ਦੇਖੋ ਡੇਰਾ ਸੱਚਾ ਸੌਦਾ ਨੇ ਵੋਟਾਂ ਪਾਈਆਂ ਜਾਂ ਨਹੀਂ ਪਾਈਆਂ, ਇਹ ਦੋਵਾਂ ਧਿਰਾਂ ਦਾ ਆਪਦਾ ਮਸਲਾ ਇਹਨਾਂ ਦਾ। ਇਹ ਗਏ ਤੇ ਹੈਗੇ ਆ ਔਰ ਇਹਨਾਂ ਦੇ ਆਗੂਆਂ ਨੂੰ ਤੇ ਸਜ਼ਾ ਲੱਗੀ ਆ ਅਕਾਲ ਤਖਤ ਸਾਹਿਬ ਤੇ। ਤੁਹਾਨੂੰ ਯਾਦ ਆ ਨਾ ਸਿਕੰਦਰ ਸਿੰਘ ਮਲੂਕਾ ਹੋਰਾਂ ਨੂੰ, ਇਹ ਕਿਵੇਂ ਮੁੱਕਰ ਸਕਦੇ ਆ? ਤੇ ਉਸ ਤੋਂ ਬਾਅਦ ਜਦੋਂ ਵੋਟਾਂ ਪਈਆਂ ਸਨ, ਹੁਣ ਚਲੋ ਆਪਾਂ ਇਹਨਾਂ ਦੀ ਗੱਲ ਦਾ ਪਹਿਲਾਂ ਜਵਾਬ ਦੇ ਲਈਏ ਕਿ ਦੇਖੋ ਜਦੋਂ ਵੋਟਾਂ ਪਈਆਂ ਸਨ, ਵੋਟਾਂ ਤੋਂ ਤੁਰੰਤ ਬਾਅਦ ਇਹਨਾਂ ਦਾ ਪ੍ਰੇਮੀਆਂ ਦਾ ਇੱਕ ਪ੍ਰੈਸ ਨੋਟ ਰਿਲੀਜ਼ ਹੋਇਆ ਸੀ, ਜਿਹੜਾ ਮੇਰੇ ਖਿਆਲ ਦੇ ਨਾਲ ਉਦੋਂ ਟ੍ਰਿਬਿਊਨ 'ਚ ਲੱਗਿਆ ਸੀਗਾ, ਚਲੋ ਕਿਸੇ ਵੀ ਅਖਬਾਰ 'ਚ ਲੱਗਿਆ ਹੋਵੇ ਪਰ ਮੈਨੂੰ ਪੱਕਾ ਯਾਦ ਨਹੀਂ। ਤਾਂ ਉਹਦੇ ਵਿੱਚ ਉਹਨਾਂ ਨੇ ਆਖਿਆ ਜੀ ਜੇ ਅਸੀਂ ਤੁਹਾਨੂੰ ਸਪੋਰਟ ਨਾ ਕਰਦੇ ਨਾ ਤੇ ਤੁਹਾਨੂੰ 15 ਚੋਂ 5 ਆਉਣੀਆਂ ਸੀ, ਇੱਕ ਆ ਜਿਹੜਾ ਉਹ ਖਤਮ ਹੋ ਜਾਣਾ ਜੀ, ਸਾਡੇ ਕਰਕੇ ਆਈਆਂ। ਤਾਂ ਤੁਸੀਂ ਦੇਖ ਲਓ ਭਾਈ ਇਹ ਹੁਣ ਕੀ ਕਹਿ ਰਹੇ ਆ, ਦੋਵਾਂ ਦੇ ਵਿੱਚ ਕੌਣ ਸੱਚ ਆ ਕੌਣ ਝੂਠਾ, ਇਹ ਤੇ ਵੇਖਣ ਵਿਚਾਰਨ ਵਾਲੀ ਗੱਲ ਆ। ਪਰ ਜਿੱਥੋਂ ਤੱਕ ਗੱਲ ਹੈਗੀ ਆ ਸੁਨੀਲ ਜਾਖੜ ਦੀ, ਹੁਣ ਡੇਰੇ ਦੇ ਨਾਲ ਜਿਹੜੀ ਨਜ਼ਦੀਕਤਾ ਉਹ ਤੇ ਅਕਾਲੀ ਕਦੇ ਵੀ ਮੈਂ ਸਮਝਦਾ ਕਿ ਚਾਹ ਕੇ ਵੀ ਰੱਦ ਨਹੀਂ ਕਰ ਸਕਦਾ। ਕਿਉਂ? ਕਿਉਂਕਿ ਉਹਦੇ 2 3 4 5 6 ਮੇਰੇ ਖਿਆਲ ਦੇ ਨਾਲ ਇਹ ਤੋਂ ਵੀ ਅੱਗੇ ਜ਼ਿਆਦਾ ਜਿਹੜੇ ਆ ਮੌਕੇ ਐਸੇ ਆਏ ਆ ਜਿੱਥੇ ਸਾਬਤ ਹੁੰਦਾ ਹੈ, ਜਿੱਥੋਂ ਕਿ ਬਚਣਾ ਬਹੁਤ ਔਖਾ। ਇੱਕ ਇਹ 2007 ਹੁਕਮਨਾਮਾ ਜਾਰੀ ਹੋਣਾ, ਉਸ ਤੋਂ ਬਾਅਦ ਇਹਨਾਂ ਦੇ ਬੰਦਿਆਂ ਦਾ ਖਾਸ ਤੌਰ ਤੇ ਮੁਕਤਸਰ ਜ਼ਿਲ੍ਹੇ ਦੇ ਇੱਕ SCPC ਮੈਂਬਰ ਦਾ ਉਹਨਾਂ ਦੇ ਇਕੱਠਾਂ 'ਚ ਜਾਣਾ, ਫਿਰ ਉਸ ਤੋਂ ਇਲਾਵਾ 2012 'ਚ ਕੈਂਸਲੇਸ਼ਨ ਰਿਪੋਰਟ ਫਾਈਲ ਕਰ ਦੇਣੀ। ਉਸ ਤੋਂ ਬਾਅਦ ਇਹਨਾਂ ਦਾ ਹੀ ਅਕਾਲੀ ਆਗੂ ਸੀ ਬਠਿੰਡੇ ਦਾ ਜਿਹਦੀ ਸ਼ਿਕਾਇਤ ਤੇ ਮਾਮਲਾ ਦਰਜ ਹੋਇਆ ਸੀ ਗੁਰੂ ਸਾਹਿਬ ਦੀ ਸਾਂਝ ਲਾਉਣ ਵਾਲਾ, ਤੇ ਉਹ ਮੁੜ ਕੇ ਅਦਾਲਤਾਂ 'ਚ ਭੱਜਾ ਫਿਰਦਾ ਰਿਹਾ ਕਿ ਇਹਨਾਂ ਨੇ ਮੇਰੇ ਜਾਲੀ ਦਸਤਖਤ ਕੀਤੇ ਆ ਹਲਫਨਾਮੇ ਤੇ, ਜਿਹੜਾ ਕੇਸ ਰੱਦ ਕਰਵਾਇਆ। ਫਿਰ ਉਸ ਤੋਂ ਅੱਗੇ ਆ ਜੋ ਮਾਫੀ ਵਾਲਾ ਮੁੱਦਾ, ਉਸ ਤੋਂ ਬਾਅਦ ਇਸ਼ਤਿਹਾਰਾਂ ਵਾਲਾ ਮਸਲਾ, ਕਿੰਨੇ ਕਿਸਮ ਦੇ ਮਸਲੇ ਆ, ਫਿਲਮ ਵਾਲਾ ਮਸਲਾ, ਫਿਰ ਬੇਅਦਬੀਆਂ ਵਾਲੇ ਮਸਲੇ ਦੇ ਵਿੱਚ ਜਿਸ ਤਰੀਕੇ ਨਾਲ ਜਾਂਚ ਪੜਤਾਲ ਜਿਹੜੀ ਨਹੀਂ ਲਾਈ ਗਈ, ਉਹ ਸਾਰੀਆਂ ਚੀਜ਼ਾਂ ਆ ਗਈਆਂ। ਤਾਂ ਖੈਰ ਜਿਹੜੀ ਗੱਲ ਹੁਣ ਕਾਂਗਰਸੀ ਕਹਿੰਦੇ ਆ, ਤਾਂ ਜਿਵੇਂ ਹੁਣ ਕਾਂਗਰਸੀ ਇਸ ਤਰ੍ਹਾਂ ਆਖਣ ਡਏ ਭੋਲੇ ਬਣਦੇ ਪਏ ਆ, ਭੋਲਾ ਤੇ ਇਹ ਜਿਵੇਂ ਮਰਜ਼ੀ ਬਣੀ ਜਾਵੇ। ਸੁਨੀਲ ਜਾਖੜ ਨੂੰ ਨਹੀਂ ਪਤਾ ਕਿ ਤੂੰ ਖੁਦ ਗਿਆ, ਤੇਰੀ ਖੁਦ ਫੋਟੋ ਜਿਹੜੀ ਇੱਕ ਵਾਰੀ ਉਹ ਵਾਇਰਲ ਹੋਈ ਆ ਪਿਛਲੇ ਦਿਨੀ। ਫਿਰ ਇਸ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਰਾਹੁਲ ਗਾਂਧੀ ਦੇ ਨਾਲ 2012 'ਚ ਗਿਆ ਡੇਰੇ 'ਚ। ਇਹ ਕਹਿੰਦੇ ਕਿ ਨਹੀਂ ਜੀ ਕੋਈ ਨਿੱਜੀ ਹਸਤੀ ਨਾਲ ਚਲਾ ਗਿਆ ਹੋਵੇ, ਸੋ ਚਲਾ ਗਿਆ ਹੋਵੇ ਤੇ ਬੰਦਾ ਪੁੱਛੇ ਕਿ ਰਾਹੁਲ ਗਾਂਧੀ ਉੱਥੇ ਸਤਸੰਗ ਕਰਨ ਗਿਆ ਸੀਗਾ, ਉਹ ਵੋਟਾਂ ਲਈ ਗਿਆ ਹੋਊਗਾ ਉੱਥੇ, ਹੋਰ ਕੀ ਕਰਨਾ ਉਹਨੇ। ਤੇ ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਅਸੀਂ ਇਸ ਤਰ੍ਹਾਂ ਦੀ ਰਾਜਨੀਤੀ ਨਹੀਂ ਕਰਦੇ, ਮਤਲਬ ਕਿ ਅਸੀਂ ਧਰਮ ਨਿਰਪੱਖ ਪਾਰਟੀ ਆ, ਦੂਸਰੇ ਪਾਸੇ ਤੁਹਾਡਾ ਰਾਹੁਲ ਗਾਂਧੀ ਕੋਈ ਡੇਰਾ ਛੱਡਦਾ ਹੀ ਨਹੀਂ ਪੰਜਾਬ ਦਾ ਜਦੋਂ ਵੀ ਇਲੈਕਸ਼ਨ ਹੁੰਦਾ। ਸੋ ਇਹ ਸਾਰੇ ਹੀ ਗਾਣੇ ਇਸ ਮਸਲੇ ਦੇ ਵਿੱਚ ਸਾਰੇ ਹੀ ਰੌਲਾ ਪਾਉਂਦੇ ਆ। ਹੁਣ ਰੌਲਾ ਇਹ ਆ ਕਿ ਅਕਾਲੀ ਚਾਹ ਕੇ ਵੀ ਇਸ ਚੀਜ਼ ਤੋਂ ਖੜਾ ਨਹੀਂ ਛਡਾ ਸਕਦੇ। ਉਹਨਾਂ ਦਾ ਨੁਕਸਾਨ ਇਹ ਆ ਕਿ ਅੱਜ ਦੀ ਤਰੀਕ ਦੇ ਵਿੱਚ ਮੰਨ ਲਓ ਜੇ ਅਕਾਲੀ ਦਲ ਨੂੰ ਆਖੀਏ ਕਿ ਉਹਨਾਂ ਦਾ ਭਾਈ ਕਸੂਰ ਹੈ ਨਹੀਂਗਾ ਬੇਅਦਬੀਆਂ ਦੇ ਮਾਮਲੇ 'ਚ, ਜੋ ਸਫਾਈ ਵੀ ਦੇਣ, ਤਾਂ ਇਹ ਗੱਲ ਜਿਹੜੀ ਆ ਉਹ ਲੋਕ ਅੱਗੋਂ ਜ਼ਰੂਰ ਆਖਣਗੇ ਕਿ ਹਾਂ ਭਾਈ ਜਿਨ੍ਹਾਂ ਨੂੰ ਕਥਿਤ ਦੋਸ਼ੀ ਦੇ ਤੌਰ ਤੇ ਨਾਮਜ਼ਦ ਕੀਤਾ ਗਿਆ ਵਾ ਉਹਨਾਂ ਦੇ ਨਾਲ ਤੇ ਤੁਸੀਂ ਖਲੋਤੇ ਆ ਨਾ, ਉਹਨਾਂ ਦੇ ਨਾਲ ਤੇ ਤੁਹਾਡੀ ਸਾਂਝ ਰਹੀ ਆ ਨਾ। ਉਹ ਤੇ ਮੂੰਹ ਕਹਿੰਦੇ ਆ ਉਹਨਾਂ ਨੇ ਤਾਂ ਵੋਟਾਂ ਪਾਈਆਂ, ਤੁਹਾਨੂੰ ਆਖ ਕੇ ਪਾਈਆਂ ਔਰ ਬਾਅਦ ਦੇ ਵਿੱਚ ਤੁਹਾਨੂੰ ਆਖਿਆ। ਤਾਂ ਦੂਜੀ ਗੱਲ ਜਿਹੜੀ ਆ ਕਿ ਕਾਂਗਰਸੀ ਹੈ ਜਿਹੜੇ ਹੁਣ ਕਾਂਗਰਸੀ ਹੈ ਕਿ ਪਹਿਲਾਂ ਉਹ ਵੀ ਫਾਇਦਾ ਲੈਂਦੇ ਰਹੇ, 2002 'ਚ ਇਹਨਾਂ ਨੇ ਵੋਟਾਂ ਲਈਆਂ ਤੇ ਉਸ ਤੋਂ ਬਾਅਦ ਹੁਣ ਅੱਜ ਦੀ ਤਰੀਕ ਦੇ ਵਿੱਚ ਉਹਨਾਂ ਦਾ ਫਾਇਦਾ ਇਸ ਗੱਲ ਨੂੰ ਲੈ ਕੇ ਆ ਕਿ ਉਹ ਅਕਾਲੀਆਂ ਦਾ ਇਸ ਮੁੱਦੇ ਤੇ ਵਿਰੋਧ ਕਰਨ। ਸੋ ਇਹ ਸਾਰਾ ਜਿਹੜਾ ਫਾਇਦਾ ਨੁਕਸਾਨ ਹੈ ਜਿਹੜਾ ਉਹ ਅਕਾਲੀ ਕਾਂਗਰਸ ਦਾ ਆਪੋ ਆਪਣੀ ਥਾਂ ਤੇ ਆ। ਸੁਨੀਲ ਜਾਖੜ ਸਾਹਿਬ ਆਪਣੀ ਥਾਂ ਤੇ ਚੱਲਦੇ, ਸੁਨੀਲ ਜਾਖੜ ਉਹੀ ਆ
ਜਿਹੜੇ ਕਿ ਕਦੇ ਕਰਦੇ ਸੀਗੇ ਨਿੱਜੀ ਥਰਮਲਾਂ ਤੇ ਪ੍ਰੈਸ ਕਾਨਫਰੰਸਾਂ, ਕਦੇ ਮੋਟਰਸਾਈਕਲ ਲਈ ਫਿਰਦੇ ਸੀ, ਅੱਜ ਉਹ ਸਾਰੇ ਮੁੱਦੇ ਭੁੱਲ ਗਏ, ਹੁਣ ਇਸੇ ਮੁੱਦੇ ਤੇ ਬਹਿ ਕੇ ਆ ਕੇ। ਜੀ 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 ਜੀ। ਤੇ ਮਿੰਟੂ ਜੀ, ਅਗਲੀ ਜਿਹੜੀ ਗੱਲ ਕਰੀਏ, ਕਹਿੰਦੇ ਭਾਰਤ ਵਿੱਚ ਘੱਟ ਗਿਣਤੀਆਂ ਨਾਲ ਹੋ ਰਿਹਾ ਧੱਕਾ, ਧਾਰਮਿਕ ਸਹਿਣਸ਼ੀਲਤਾ ਦਾ ਮਾਹੌਲ ਖਤਰਨਾਕ, ਜਥੇਦਾਰ ਹੋਣਾ ਦਾ ਬਿਆਨ। ਦੇਖੋ, ਜਥੇਦਾਰ ਸਾਹਿਬ ਦੇ ਬਿਆਨ ਜਿਹੜੇ ਆ ਉਹ ਵਾਕਈ ਜਿੱਦਾਂ ਕਹਿ ਲਈਏ ਨਾ ਕਿ ਦਲੇਰਾਨਾ ਬਿਆਨ ਆ ਰਹੇ ਆ। ਤੇ ਅੱਜ ਜਿਹੜਾ ਬਿਆਨ ਹੈ ਉਹਨਾਂ ਦਾ, ਉਹ ਤੇ ਵਾਕਿਆ ਹੀ ਬਹੁਤ ਜ਼ਿਆਦਾ ਦਲੇਰਾਨਾ ਆ। ਤੇ ਉਹ ਕਹਿੰਦੇ ਆ ਕਿ ਦੇਖੋ, ਭਾਰਤ ਸਰਕਾਰ ਵੀ ਮੁਗਲ ਹਕੂਮਤ ਵਾਂਗ ਹੀ ਦੇਸ਼ ਅੰਦਰ ਘੱਟ ਗਿਣਤੀਆਂ ਨੂੰ ਖਤਮ ਕਰਨ 'ਚ ਕੋਈ ਕਸਰ ਨਹੀਂ ਛੱਡ ਰਹੀ। ਇੱਕ ਤਾਂ ਦੇਸ਼ ਅੰਦਰ ਕਹਿੰਦੇ ਕਿ ਸਿੱਖਾਂ ਨਾਲ ਹਰ ਪਾਸੇ ਵਧੀਕੀਆਂ ਆਉਣੀਆਂ ਸ਼ੁਰੂ ਹੋ ਗਈਆਂ, ਦੂਸਰਾ ਗੈਰ ਹਿੰਦੂਆਂ ਨੂੰ ਦੇਸ਼ ਅੰਦਰ ਨਾ ਰਹਿਣ ਦੇਣ ਦੀਆਂ ਨੀਤੀਆਂ ਦੀ ਸ਼ੁਰੂਆਤ ਮੁਸਲਮਾਨਾਂ ਤੋਂ ਹੋ ਚੁੱਕੀ ਆ। ਇੱਕ ਬਿਆਨ ਇਹ ਆ, ਮੈਂ ਸਾਰੀਆਂ ਚੀਜ਼ਾਂ ਜਿਹੜੀਆਂ ਥੋੜੀਆਂ ਕੋਟ ਕਰਕੇ ਦੱਸ ਦੇਣਾ ਜੋ ਉਹਨਾਂ ਨੇ ਕਹੀਆਂ ਨੇ। ਉਹ ਕਹਿੰਦੇ ਆ ਕਿ ਧਾਰਮਿਕ ਸਥਾਨਾਂ ਬਾਰੇ ਬੋਲਦੇ ਆ, ਉਹ ਕਹਿੰਦੇ ਆ ਕਿ ਦੇਖੋ, ਸਾਡੇ ਧਾਰਮਿਕ ਸਥਾਨ ਖਤਰੇ 'ਚ ਆ। ਇੰਨਾ ਹੀ ਨਹੀਂ, ਇੱਕ ਦੋ ਸੂਬਿਆਂ 'ਚ ਸਾਡੇ ਧਾਰਮਿਕ ਸਥਾਨ ਜਿਹੜੇ ਆ ਉਹ ਢਾਏ ਵੀ ਗਏ ਆ। ਇਹ ਕੱਟੜਵਾਦ ਨਹੀਂ ਤਾਂ ਹੋਰ ਕੀ ਆ? ਯਾਨੀ ਉਹ ਕੱਟੜਵਾਦ ਦੀ ਗੱਲ ਕਰ ਰਹੇ ਸੀਗੇ ਕਿ ਇਸ ਦੇਸ਼ ਦੇ ਵਿੱਚ ਜਿਸ ਤਰ੍ਹਾਂ ਕੱਟੜਵਾਦ ਹੈ ਜਿਹੜਾ ਉਹ ਪੈਰ ਪਸਾਰ ਰਿਹਾ ਵਾ। ਦੂਜੀ ਗੱਲ ਜਿਹੜੀ ਆ, ਉਹ ਕਹਿੰਦੇ ਆ ਕਿ ਗਿਆਨੀ ਹਰਪ੍ਰੀਤ ਸਿੰਘ ਜੋ ਅੱਗੇ ਬੋਲਦੇ, ਉਹ ਕਹਿੰਦੇ ਆ ਕਿ ਧਾਰਮਿਕ ਕੱਟੜਤਾ ਨੇ ਵੱਡੀਆਂ ਵੱਡੀਆਂ ਹਕੂਮਤਾਂ ਨੂੰ ਖਤਮ ਕਰਕੇ ਰੱਖ ਦਿੱਤਾ ਤੇ ਧਾਰਮਿਕ ਕੱਟੜਤਾ ਵਾਲਾ ਸਿਸਟਮ ਭਾਵੇਂ ਬੇਸ਼ੱਕ ਚੋਣਾਂ ਜਿੱਤਣ ਵਿੱਚ ਕਾਮਯਾਬ ਹੋ ਗਿਆ, ਪਰ ਇਹ ਸਦਾ ਲਈ ਨਹੀਂ ਰਹਿੰਦਾ। ਦੂਜੀ ਗੱਲ ਉਹਨਾਂ ਨੇ ਕਰੋਨਾ ਨੂੰ ਲੈ ਕੇ ਕਹੀ ਆ, ਉਹ ਕਹਿੰਦੇ ਆ ਕਿ ਮੈਡੀਕਲ ਲਾਈਨ ਨਾਲ ਜਿਹੜੇ ਮਾਹਰ ਸੰਬੰਧਿਤ ਆ ਉਹ ਤੇ ਕੋਈ ਗੱਲ ਕਰਦੇ ਨਹੀਂ ਆ, ਬਸ ਸਰਕਾਰਾਂ ਹੀ ਡਰਾਈ ਜਾਂਦੀਆਂ। ਮਤਲਬ ਕਿ ਡਰ ਜਿਹੜਾ ਆ, ਲੱਗਦਾ ਹੈ ਕਿ ਇਹ ਇੰਨਾ ਖਤਰਨਾਕ ਨਹੀਂ ਜਿੰਨਾ ਕਿ ਦਿਖਾਇਆ ਜਾ ਰਿਹਾ। ਕਰੋਨਾ ਤੇ ਵੀ ਉਹਨਾਂ ਨੇ ਟਿੱਪਣੀ ਕੀਤੀ ਆ। ਇਸ ਤੋਂ ਇਲਾਵਾ ਜੋ ਗੁਰੂ ਸਾਹਿਬ ਦੇ ਪਾਵਨ ਸਰੂਪ ਗਾਇਬ ਹੋਏ ਆ, ਉਸ ਮਾਮਲੇ 'ਚ ਉਹਨਾਂ ਨੇ ਆਖਿਆ ਕਿ ਪੜਤਾਲ ਜਾਰੀ ਆ। ਵੈਸੇ ਇਹ ਗੱਲ ਸਹੀ ਵੀ ਆ ਕਿ ਅੱਜ ਜਿਹੜਾ ਰਿਕਾਰਡ ਆ ਉਹ ਸੀਲ ਵੀ ਕਰ ਦਿੱਤਾ ਗਿਆ, ਇਹਨਾਂ ਦੇ ਸਟਾਫ ਵੱਲੋਂ ਜਾ ਕੇ ਸੀਲ ਕਰ ਦਿੱਤਾ ਗਿਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਅੱਜ ਦੀ ਤਰੀਕ 'ਚ ਵਾਪਰੀਆਂ। ਤਾਂ ਦੇਖੋ, ਜੋ ਜਥੇਦਾਰ ਦਾ ਬਿਆਨ ਆ ਉਹ ਵਾਕਿਆ ਹੀ ਮੈਂ ਕਹੂੰਗਾ ਕਿ ਦਲੇਰਾਨਾ। ਦੇਖੋ, ਅਸੀਂ ਜੋ ਮਰਜ਼ੀ ਕਹੀ ਜਾਈਏ ਕਿ ਜਥੇਦਾਰ ਜਿਹੜਾ ਜੀ ਉਹ ਅਕਾਲੀਆਂ ਦੇ ਕਹਿਣ ਤੇ ਬੋਲਦਾ, ਫਲਾਂ ਕਰਦਾ, ਢਮਕਾ ਕਰਦਾ, ਪਰ ਇੰਨੀ ਗੱਲ ਕਹਿਣੀ ਰਾਜਕਰਨਵੀਰ ਸਿੰਘ ਜੀ, ਉਹ ਵੀ ਦੀਦਾ ਦਲੀਰੀ ਦਾ ਕੰਮ ਹੈ ਇਸ ਸਿਸਟਮ 'ਚ। ਔਰ ਅੱਜ ਉਹਨਾਂ ਨੇ ਬਹੁਤ ਵੱਡੀ ਗੱਲ ਕਹੀ ਆ। ਬਹੁਤ ਵੱਡੀ ਗੱਲ ਤੋਂ ਭਾਵ ਕੀ ਆ ਕਿ ਇੱਕ ਤੇ ਤੁਲਨਾ ਜਿਹੜੀ ਆ ਉਹ ਮੁਗਲ ਹਕੂਮਤ ਨਾਲ ਕਰ ਰਹੇ ਨੇ। ਦੂਜੀ ਚੀਜ਼ ਇਹ ਆ ਕਿ ਉਹ ਸਿੱਧੇ ਤੌਰ ਤੇ ਭਾਜਪਾ ਨੂੰ ਸੰਬੋਧਿਤ ਹੋ ਰਹੇ ਆ। ਉਹ ਭਾਜਪਾ ਨੂੰ ਕੀ ਕਹਿ ਰਹੇ ਆ ਕਿ ਚਾਹੇ ਕੱਟੜਵਾਦ ਸਿਸਟਮ ਚੋਣਾਂ ਜਿੱਤ ਗਿਆ, ਪਰ ਇਹ ਨਹੀਂ ਹੈ ਕਿ ਤੁਸੀਂ ਇਸ ਤਰ੍ਹਾਂ ਕੰਮ ਚਲਾਈ ਜਾਓਗੇ। ਉਹਨਾਂ ਦਾ ਨਿਸ਼ਾਨਾ ਸਿੱਧੇ ਤੌਰ ਤੇ ਭਾਜਪਾ ਵਾਲੇ ਆ। ਅੱਗੇ ਜਿਹੜੇ ਪਿਛਲੇ ਜਥੇਦਾਰ ਸੀ ਉਹ ਤੁਹਾਨੂੰ ਪਤਾ ਹੀ ਹੈ, ਜੇ ਗੱਲ ਕਰਦੇ ਵੀ ਸੀ ਤੇ ਮਹਿਦੂਦ ਰਹਿ ਜਾਂਦੇ ਸੀ RSS ਤੱਕ, ਬਹੁਤੀਆਂ ਰਾਜਨੀਤਿਕ ਗੱਲਾਂ ਨਹੀਂ ਸਨ ਕਰਦੇ। ਪਰ ਹਾਂ, ਜਿਹੜੇ ਹੈਗੇ ਆ ਗਿਆਨੀ ਹਰਪ੍ਰੀਤ ਸਿੰਘ ਜੀ, ਉਹਨਾਂ ਦੀ ਜਿਹੜੀ ਦੀਦਾ ਦਲੇਰੀ ਹੈ ਇਹ ਬਹੁਤ, ਮੈਂ ਕਹੂੰਗਾ ਕਿ ਮਾਇਨੇ ਰੱਖਦੀ ਆ ਇਸ ਵੇਲੇ ਘੱਟ ਗਿਣਤੀਆਂ ਲਈ। ਤਾਂ ਇਹਦਾ ਕੀ ਆ ਕਿ ਮੁਸਲਮਾਨਾਂ ਤੇ ਵੀ ਅਸਰ ਪੈਂਦਾ ਕਿ ਹਾਂ, ਕੋਈ ਬੋਲ ਰਿਹਾ ਸਾਡੇ ਹੱਕ ਦੇ ਵਿੱਚ, ਕੋਈ ਗੱਲ ਕਰ ਰਿਹਾ। ਸੋ ਇਹ ਚੀਜ਼ ਜਿਹੜੀ ਆ ਉਹ ਗਿਆਨੀ ਹਰਪ੍ਰੀਤ ਸਿੰਘ ਦੀ, ਮੈਂ ਕਹੂੰਗਾ ਕਿ ਇਹ ਨਹੀਂ ਹੈ ਕਿ ਬੇਬੁਨਿਆਦ ਆ। ਇਸ ਵੇਲੇ ਜੇ ਤੁਸੀਂ ਦੇਖੋਗੇ ਤੇ ਇਕੱਲਾ ਇਹ ਨਹੀਂ ਹੈ ਕਿ ਜੋ ਸੈਕੂਲਰਿਜ਼ਮ ਹੈ ਇਸ ਦੇਸ਼ ਦਾ ਜਾਂ ਇਸ ਦੇਸ਼ ਦੀਆਂ ਜਿਹੜੀਆਂ ਹੋਰ ਡੈਮੋਕ੍ਰੈਟਿਕ ਕਦਰਾਂ ਕੀਮਤਾਂ ਉਹ ਹੀ ਖਤਰੇ 'ਚ ਆ। ਤੁਸੀਂ ਇਹ ਦੇਖੋ ਨਾ ਕਿ ਜੋ ਸਾਡਾ ਇੱਥੇ ਫੈਡਰਲ ਢਾਂਚਾ, ਜੋ ਤੁਸੀਂ ਸੰਘੀ ਢਾਂਚਾ ਕਹਿੰਦੇ ਹੋ, ਕਿ ਉਸ ਸੰਘੀ ਢਾਂਚੇ ਦੀ ਕਿਵੇਂ ਸੰਘੀ ਕੁੱਟੀ ਜਾ ਰਹੀ ਹੈ ਕਿ ਕਰੋਨਾ ਕਾਲ ਦੇ ਦਰਮਿਆਨ 3 ਉੱਤੇ ਥੱਲੇ ਆਰਡੀਨੈਂਸ ਆ ਕੇ ਖੇਤੀ ਨਾਲ ਜੁੜੇ, ਜਦਕਿ ਜਿਹੜੇ ਰਾਜ ਖਾਸ ਤੌਰ ਤੇ ਪੰਜਾਬ ਹਰਿਆਣਾ ਡਿਪੈਂਡ ਕਰਦੇ ਆ ਖੇਤੀ ਤੇ, ਉਹਨਾਂ ਦੀ ਰਾਏ ਤੱਕ ਵੀ ਨਹੀਂ ਲਈ ਗਈ ਹੋਣੀ ਚੱਜ ਨਾਲ। ਸੋ ਇਹ ਚੀਜ਼ਾਂ ਜਿਹੜੀਆਂ ਨੇ ਉਹ ਦੇਖ ਸਕਦੇ ਹਾਂ ਆਪਾਂ ਕਿ ਕਿਸ ਤਰ੍ਹਾਂ ਹੁਣ ਅੱਗੇ ਤੁਸੀਂ ਵੇਖ ਲਓ ਬਿਜਲੀ ਸੋਧ ਬਿੱਲ ਦੇ ਵਿੱਚ ਕਿ ਐਸੀ ਸੋਧ ਕਰ ਰਹੇ ਆ ਕਿ ਰਾਜ ਸਰਕਾਰਾਂ ਜਿਹੜੀਆਂ ਰਾਜ ਸਰਕਾਰਾਂ ਨੇ, ਲੋਕਲ ਸਰਕਾਰਾਂ ਨੇ, ਉਹ ਬਿਲਕੁਲ ਮੂਕ ਦਰਸ਼ਕ ਬਣ ਜਾਣਗੀਆਂ ਇਸ ਮੁੱਦੇ ਤੇ। ਸੋ ਇਹ ਚੀਜ਼ਾਂ ਜਿਹੜੀਆਂ ਨੇ ਨਾ ਉਹ ਬਹੁਤ ਜ਼ਿਆਦਾ ਮਾਇਨੇ ਰੱਖਦੀਆਂ, ਜੋ ਇਸ ਵੇਲੇ ਆਵਾਜ਼ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਆਉਂਦੀ ਆ। ਔਰ ਖਾਸ ਤੌਰ ਤੇ ਜਿਹੜੇ ਇਸ ਤਰ੍ਹਾਂ ਦੇ ਧਾਰਮਿਕ ਸੰਸਥਾਨ ਆ, ਜੇ ਉਹਨਾਂ ਦੇ ਵਿੱਚੋਂ ਇਸ ਤਰ੍ਹਾਂ ਦੀ ਆਵਾਜ਼ ਬੁਲੰਦ ਹੁੰਦੀ ਆ, ਇਹਦਾ ਮਤਲਬ ਹੈ ਕਿ ਕੱਟੜਵਾਦਤਾ ਜੇ ਹੈ ਤਾਂ ਉਹਦੇ ਬਰੋਬਰ ਆਵਾਜ਼ ਵੀ ਹੈ ਜੋ ਬੁਲੰਦ ਹੋ ਰਹੀ ਹੈ। ਜੀ ਜੀ ਜੀ। ਤੇ ਅਗਲੀ ਜਿਹੜੀ ਗੱਲ ਮਿੰਟੂ ਜੀ ਗੱਲ ਕਰੀਏ, ਕਹਿੰਦੇ ਮੋਹਾਲੀ ਥਾਣੇ ਦੇ ਵਿੱਚ ਅਸਲਾ ਚੋਰੀ, ਪੁਲਿਸ ਕਰ ਰਹੀ ਹੈ ਚੋਰਾਂ ਦੀ ਭਾਲ। ਹਾਂ, ਦੇਖੋ, ਕਦੇ ਮਾਲਖਾਨੇ ਚੋਂ ਮਾਲ ਚੋਰੀ ਹੋ ਜਾਂਦਾ। ਮਾਲ ਤੋਂ ਭਾਵ ਕੀ ਆ ਕਿ ਫੜਿਆ ਹੋਇਆ ਨਸ਼ਾ, ਡਰੱਗ,
ਫਿਰ ਕਈ ਦਫਾ ਸੋਨਾ ਚੋਰੀ ਹੋਇਆ। ਇੱਕ ਵਾਰੀ ਇਹ ਥਾਣੇਦਾਰ ਨੂੰ ਪੈਸੇ ਵੀ ਭਰਨੇ ਪਏ ਸੀਗੇ ਬਠਿੰਡੇ ਕੋਰਟ ਦੇ ਵਿੱਚ। ਉਹ ਗਹਿਣਾ ਗੱਟਾ ਜਿਹੜਾ ਹੋ ਸਕਦਾ ਘਰੇ ਲੋੜ ਪੈ ਗਈ ਹੋਵੇ, ਬੀਬੀ ਨੂੰ ਖੁਸ਼ ਕਰਨ ਵਾਸਤੇ ਲੈ ਗਿਆ ਹੋਵੇ, ਪਰ ਬਾਅਦ ਦੇ ਵਿੱਚ ਜਦੋਂ ਕੋਰਟ ਦੇ ਵਿੱਚ ਇਹ ਸਭ ਕੁਝ ਸਾਬਤ ਹੋਇਆ ਕਿ ਹਾਂ ਭਾਈ ਗਲਤੀ ਤੇਰੀ ਆ, ਤੇ ਉਹਨੂੰ ਪੈਸੇ ਭਰ ਕੇ ਜਾਨ ਛਡਾਉਣੀ ਪਈ ਸੀਗੀ। ਸੋ ਇਸ ਤਰ੍ਹਾਂ ਸਭ ਕੁਝ ਵਾਪਰਦਾ। ਪਰ ਇਹ ਕਮਾਲ ਦੀ ਗੱਲ ਇਹ ਆ ਕਿ ਕੋਈ ਬੰਦਾ ਅਸਲਾ ਜਮ੍ਹਾਂ ਕਰਾਉਂਦਾ। ਹੁਣ ਜਿਸ ਤਰ੍ਹਾਂ ਤੁਸੀਂ ਦੇਖੋ, ਇਹ ਮੋਹਾਲੀ ਵਾਲਾ ਮਾਮਲਾ, ਕਿਸੇ ਸੱਜਣ ਨੇ ਇਲੈਕਸ਼ਨ ਕਰਕੇ ਅਸਲਾ ਆਪਣਾ ਜਮ੍ਹਾਂ ਕਰਾਇਆ ਸੀਗਾ, ਪਿਸਤੌਲ ਵਗੈਰਾ, ਤੇ ਉਹ ਹੁਣ ਦੇਖੋ ਕਿੰਨਾ ਸਮਾਂ ਹੋ ਗਿਆ, ਕਿੰਨਾ ਵਕਵਾ ਹੋ ਗਿਆ। ਜਦੋਂ ਲੈਣ ਗਿਆ ਤੇ ਥਾਣੇ ਵਾਲੇ ਤਸਦੀਕ ਕਰਦੇ ਆ, ਮੋਹਰ ਲਾਉਂਦੇ, ਕਹਿੰਦੇ ਜੀ ਕਿ ਅਸਲਾ ਜਨਾਬ ਤੁਹਾਡਾ ਗਾਇਬ ਹੋ ਗਿਆ, ਅਸਲਾ ਚੋਰੀ ਹੋ ਗਿਆ। ਹੁਣ ਇਹ ਮਸਲਾ ਬਣ ਗਿਆ ਕਿ ਅਸਲਾ ਆਖਰ ਗਿਆ ਤੇ ਗਿਆ ਕਿਤੇ, ਤੇ ਜਿਹੜਾ ਅਸਲਾ ਸੱਚ ਆ, ਅਸਲ ਵਾਲਾ ਸੱਚ ਆ, ਉਹ ਕੀ ਆ? ਕਿਉਂਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਹੁਣ ਵੇਖੋ ਮਾਲਖਾਨੇ ਦੇ ਵਿੱਚ, ਇਹ ਤੇ ਹੈ ਨਹੀਂਗਾ ਕਿ ਉੱਥੇ ਰੇਲਵੇ ਸਟੇਸ਼ਨ ਤੇ ਫਿਰਦੇ ਜੇਬ ਕਤਰੇ ਜਾ ਕੇ ਸਮਾਨ ਚੱਕ ਲਿਆਉਣਗੇ। ਥਾਣੇ ਵਾਲੇ ਤੇ ਕੋਈ ਮੂੰਹ ਨਹੀਂ ਕਰਦਾ, ਆਂਦੇ ਹੈਗੇ ਥਾਣੇ ਦੀਆਂ ਕੰਧਾਂ ਦੇ ਨਾਲ ਖਹਿ ਕੇ ਤੇ ਹਵਾ ਨਹੀਂ ਲੰਘਦੀ ਛੇਤੀ, ਤੇ ਤੂੰ ਕੌਣ ਲੈ ਗਿਆ? ਇਹਦਾ ਮਤਲਬ ਕਿ ਆਪਣੇ ਬੰਦੇ ਨੇ ਕਿਸੇ ਨੇ ਹੱਥ ਸਾਫ਼ ਕਰ ਦਿੱਤੇ, ਹੱਥ ਸਾਫ਼ ਕਰ ਦਿੱਤੇ ਕਿ ਮੈਲੇ ਕਰ ਲਿਆ, ਬਾਅਦ ਚ ਪਤਾ ਲੱਗੂਗਾ। ਪਰ ਗੱਲ ਇਹ ਆ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਅੱਗੇ ਵੀ ਵਾਪਰੀਆਂ। ਇੱਕ ਉਦਾਹਰਨ ਹੈਗੀ ਆ, ਕੁਝ ਕੁ ਮਹੀਨੇ ਪਹਿਲਾਂ ਨਾ ਇੱਕ ਮਸਲਾ ਸਾਹਮਣੇ ਆਇਆ ਸੀਗਾ, ਜਦੋਂ ਪੰਜਾਬ ਦੇ ਵਿੱਚ ਨਾਜ਼ੁਕ ਦੌਰ ਚੱਲਦਾ ਪਿਆ ਸੀਗਾ। ਉਸ ਸਮੇਂ ਤੁਹਾਨੂੰ ਯਾਦ ਹੋਣਾ, ਜਿਹੜੇ ਆਰਮੀ ਚ ਆਉਂਦੇ ਸੀ ਉਹਨਾਂ ਨੂੰ ਅਸਲਾ ਦਿੱਤਾ ਜਾਂਦਾ ਸੀਗਾ, ਖਾਸ ਤੌਰ ਤੇ ਜੋ ਸੂਬੇਦਾਰ ਰੈਂਕ ਤੋਂ ਆਉਂਦੇ ਸੀਗੇ, ਤੇ ਉਸ ਟਾਈਮ ਉਹਨਾਂ ਨੂੰ ਸਟੇਨ ਗੰਨਾਂ ਦਿੱਤੀਆਂ ਜਾਂਦੀਆਂ ਸੀ। ਤਾਂ ਉਹ ਚਲੋ ਜਿਹੜੇ ਆਏ ਰਿਟਾਇਰ ਹੋ ਕੇ, ਉਹਨਾਂ ਦੀ ਜਿਹੜੀ ਸਟੇਨ ਗਨ ਸੀ, ਉਹਨਾਂ ਦੀ ਮੌਤ ਤੋਂ ਬਾਅਦ ਪਰਿਵਾਰ ਨੇ ਜਮ੍ਹਾਂ ਕਰਵਾ ਦਿੱਤੀ। ਜਦੋਂ ਜਮ੍ਹਾਂ ਕਰਵਾ ਦਿੱਤੀ ਤੇ ਉਸ ਸਮੇਂ ਜਿਹੜਾ ਅਜੀਤ ਸਿੰਘ ਸੰਧੂ ਸੀਗਾ, ਉਹਦੇ ਕਹਿਣ ਤੇ SHO ਨੇ ਚੱਕ ਕੇ ਕਿਸੇ ਰਸੂਖਦਾਰ ਨੂੰ ਫੜਾ ਦਿੱਤੀ। ਉਹ ਪਰਿਵਾਰ ਬਾਹਰ ਰਹਿੰਦਾ। ਅਖੀਰ ਉਹਨਾਂ ਨੇ ਜਦੋਂ ਪੜਤਾਲ ਕੀਤੀ ਕਿ ਸਾਡੇ ਨਾਂ ਤੇ ਜਾਰੀ ਹੋਇਆ ਅਸਲਾ ਜੋ ਅਸੀਂ ਜਮ੍ਹਾਂ ਕਰਾਇਆ, ਕਿਤੇ ਕਿਸੇ ਨੇ ਦੱਸਿਆ ਹੋਣਾ, ਪਤਾ ਲੱਗਿਆ ਕਿ ਉਹ ਕਿਸੇ ਸੱਤਾਧਾਰੀ ਰਸੂਖਦਾਰ ਦੇ ਕੋਲ ਆ। ਤੇ ਦਿੱਤਾ ਕਿੰਨੇ? ਥਾਣੇ ਦੇ SHO ਨੇ ਉਸ ਸਮੇਂ, ਜਿਹੜਾ ਕਿ DSP ਦੇ ਇਨਫਲੂਐਂਸ ਹੇਠ ਆ ਕੇ ਇਹ ਸਾਰਾ ਕਾਰਾ ਕਰ ਰਿਹਾ ਸੀਗਾ। ਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਵਾਪਰਦੀਆਂ, ਉਹ ਸ਼ੱਕ ਪੈਦਾ ਕਰਦੀਆਂ ਕਿ ਜੇ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਆ, ਉਹਦੇ ਵਿੱਚ ਕਿਤੇ ਨਾ ਕਿਤੇ ਇਹੀ ਲੋਕ ਜ਼ਿੰਮੇਵਾਰ ਹੁੰਦੇ ਆ, ਜਿਨ੍ਹਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਇਹਨਾਂ ਚੀਜ਼ਾਂ ਨੂੰ ਸੈੱਟ ਕਰਨ ਦੀ। ਜੀ ਜੀ ਜੀ। ਅਗਲੀ ਮਿੰਟੂ ਜੀ ਗੱਲ ਕਰੀਏ ਜਾਂਦੇ ਜਾਂਦੇ, ਸਨੌਰ ਦੇ ਪ੍ਰਾਈਵੇਟ ਸਕੂਲ ਦੇ ਵਿਦਿਆਰਥੀਆਂ ਦੀ ਪੂਰੇ ਸਾਲ ਦੀ ਫੀਸ ਮੁਆਫ ਕਰਨ ਦਾ ਕੀਤਾ ਗਿਆ ਐਲਾਨ। ਨਹੀਂ ਦੇਖੋ, ਇਹ ਇੱਕ ਵਧੀਆ ਮਿਸਾਲੀ ਫੈਸਲਾ ਹੈ। ਜਿਹੜੇ ਸਕੂਲ ਇਸ ਤਰ੍ਹਾਂ ਕਰ ਸਕਦੇ ਆ, ਉਹਨਾਂ ਨੂੰ ਜ਼ਰੂਰ ਕਰਨਾ ਚਾਹੀਦਾ। ਅੱਗੇ ਮੋਗੇ ਤੋਂ ਵੀ ਖਬਰ ਆਈ ਸੀਗੀ ਕਿ ਮੋਗੇ ਜ਼ਿਲ੍ਹੇ ਦੇ ਕੁਝ ਸਕੂਲਾਂ ਨੇ ਵੀ ਇਸ ਤਰ੍ਹਾਂ ਕੀਤਾ। ਤਾਂ ਬਹਰਹਾਲ ਜਿਹੜਾ ਸਨੌਰ ਦਾ ਸਕੂਲ ਆ, ਇਹ 100% ਹੀ ਇੱਕ ਸਾਲ ਦੀ ਸਾਰੀ ਫੀਸ, ਜਾਨੀ ਕਹਿਣ ਦਾ ਮਤਲਬ ਹੈ ਕਿ ਮਾਫ ਕਰ ਰਿਹਾ। ਤੇ ਬਹੁਤ ਵੱਡੀ ਇੱਕ ਪਹਿਲ ਕਦਮੀ ਆ, ਕਿਉਂਕਿ ਹੋ ਸਕਦਾ ਕਿ ਇਹਨਾਂ ਦੇ ਬਰੋਬਰ ਜਿਹੜੇ ਦੂਸਰੇ ਸਕੂਲ ਚੱਲਦੇ ਆ, ਉਹ ਵੀ ਕਿਤੇ ਨਾ ਕਿਤੇ ਇੱਕ ਦਬਾਅ ਮਹਿਸੂਸ ਕਰਨ ਕਿ ਹਾਂ ਯਾਰ, ਔਖੀ ਘੜੀ ਦੇ ਵਿੱਚ ਸਾਨੂੰ ਵੀ ਕਿਸੇ ਦੀ ਬਾਂਹ ਫੜਨੀ ਚਾਹੀਦੀ ਆ। ਇਹ ਜਸਦੇਵ ਪਬਲਿਕ ਸਕੂਲ ਆ, ਕੋਈ ਕੌਲੀ ਪਿੰਡ ਦੇ ਵਿੱਚ, ਤਾਂ ਉਹਨਾਂ ਨੇ ਇਹ ਫੀਸ ਜਿਹੜੀ ਮਾਫ ਕੀਤੀ ਆ। ਹੋ ਸਕਦਾ ਹੁਣ ਦੂਜੇ ਸਕੂਲ ਜਿਹੜੇ ਕਿ ਚਲੋ ਇਹ ਕਰ ਸਕਦੇ ਆ, ਇੱਕ ਸਾਲ ਦੀ ਐਡਜਸਟਮੈਂਟ ਕਰ ਸਕਦੇ ਆ, ਆਪਣੇ ਜਿੰਨੇ ਵੀ ਉਹਨਾਂ ਦੇ ਕੰਮ ਆ, ਜਾਂ ਅਧਿਆਪਕ ਆ ਤਨਖਾਹਾਂ ਦੇ ਸਕਦੇ ਆ, ਦੂਜੇ ਖਰਚੇ ਕੱਢ ਸਕਦੇ ਆ। ਹੋ ਸਕਦਾ ਕਿ ਇਹ ਸਾਰੇ ਜਿਹੜੇ ਆ ਆਉਣ ਵਾਲੇ ਸਮੇਂ ਦੇ ਵਿੱਚ ਕਰਨ। ਪਰ ਮੇਰੇ ਖਿਆਲ ਦੇ ਨਾਲ ਦੇਖੋ, ਹੁਣ ਜਿਹੜੇ ਸਕੂਲ ਕਰ ਸਕਦੇ ਆ ਉਹ ਠੀਕ ਆ, ਪਰ ਜਿਹੜੇ ਵੱਡੇ ਵੱਡੇ ਟਰਸਟਾਂ ਸਕੂਲ ਚੇਨ ਚਲਾਉਂਦੀਆਂ, ਫਿਰ ਉਹ ਕਿਉਂ ਨਹੀਂ ਕਰ ਸਕਦੇ? ਇਹ ਵੀ ਤੇ ਦੇਖਣਾ ਹੋਊਗਾ ਨਾ। ਉਹ ਕਦ ਤੋਂ ਰੋਣਾ ਰੋ ਰਹੀਆਂ ਜੇ ਇਸ ਤਰ੍ਹਾਂ, ਮਤਲਬ ਕਿ ਕੋਈ ਬੰਦਾ ਸਪੋਜ਼ ਕਰੋ, ਫਰਜ਼ ਕਰੋ ਤੁਹਾਡੇ ਚੋਂ ਕੋਈ ਜਾ ਕੇ NRI ਸਕੂਲ ਚਲਾ ਰਿਹਾ, ਤੇ ਉਹ ਦੇਖ ਰਿਹਾ ਕਿ ਨਹੀਂ ਯਾਰ, ਅੱਜ ਸਮਾਜ ਦੇ ਵਿੱਚ ਆਰਥਿਕਤਾ ਜਿਹੜੀ ਡਾਵਾਡੋਲ ਆ, ਤੇ ਮੈਂ ਆਪਣੇ ਪੱਧਰ ਤੇ ਇਹ ਸਾਰੀ ਤਿਆਰੀ ਕਰਾਂ, ਇਹ ਸਾਰਾ ਕੁਛ ਕਰਾਂ। ਤਾਂ ਤੁਸੀਂ ਇੰਨੀ ਰਹਿਤ ਦੇ ਰਹੇ ਹੋ ਇਕੱਲੇ ਜਾ ਕੇ, ਜਿਹੜੇ ਕਿ ਆਪਣੇ ਦਮ ਤੇ ਸਕੂਲ ਚਲਾ ਰਹੇ, ਤੇ ਜਿਹੜੇ ਲੋਕ ਸਕੂਲ ਦੀ ਚੇਨ ਚਲਾ ਰਹੇ ਨੇ, ਤਾਂ ਉਹ ਕਿਉਂ ਮੰਗ ਰਹੇ ਆ ਫਿਰ? ਇਹ ਸਵਾਲ ਜਿਹੜਾ ਅਦਾਲਤ ਦੇ ਵਿੱਚ ਪਤਾ ਨਹੀਂ ਕੀਤਾ ਗਿਆ ਜਾਂ ਨਹੀਂ ਕੀਤਾ ਗਿਆ। ਤੇ ਦੂਜੀ ਗੱਲ ਇਹ ਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਵੀ ਸਰਪ੍ਰਸਤੀ ਹੇਠ ਇੱਕ ਸਕੂਲ ਚੱਲਦਾ ਹੈ, ਇਹਨਾਂ ਦੀ ਟੱਬਰ ਦੀ ਨਿਗਰਾਨੀ ਹੇਠ। ਬਹੁਤ ਵੱਡਾ ਸਕੂਲ ਆ, ਬਹੁਤ ਮਹਿੰਗਾ ਸਕੂਲ ਆ। ਇਹ ਕਹਿੰਦੇ ਆ ਕਿ ਮੈਂ ਫੀਸ ਨਹੀਂ ਦੇਣੀ, ਤੇ ਘੱਟੋ ਘੱਟ ਆਪਣੇ ਸਕੂਲ ਦੀ ਫੀਸ ਮਾਫ ਕਰਕੇ ਇੱਕ ਮਿਸਾਲ ਤੇ ਪੈਦਾ ਕਰਨਾ। ਬਾਦਲ ਸਾਹਿਬ ਕੇ ਜਿਹੜੇ, ਉਹਨਾਂ ਦੇ ਵੀ ਕੁਝ ਸੰਸਥਾਨ ਹੈਗੇ ਜਿਨ੍ਹਾਂ ਦੇ ਵਿੱਚ ਉਹਨਾਂ ਦੀ ਸਰਪ੍ਰਸਤੀ ਆ। ਕੁਝ ਉਹਨਾਂ ਦੇ ਵਿੱਚੋਂ ਮੇਰੇ ਖਿਆਲ ਦੇ ਨਾਲ ਪਹਿਲਾਂ ਹੀ ਫੀਸ ਜਾਂ ਤਾਂ ਲੈਂਦੇ ਨਹੀਂ ਜਾਂ ਘੱਟ ਲੈਂਦੇ ਆ, ਪਰ ਕੁਝ ਹੈ ਹੋਣਗੇ ਐਸੇ ਜਿਨ੍ਹਾਂ ਦੇ ਵਿੱਚ ਮਾਫ ਕੀਤੀ ਜਾ ਸਕਦੀ ਹੈ। ਤੇ ਇਹਨਾਂ ਨੂੰ ਵੀ ਮਿਸਾਲ ਪੇਸ਼ ਕਰਨੀ ਚਾਹੀਦੀ ਆ। ਜਿਸ ਤਰ੍ਹਾਂ ਸਕੂਲ ਵਾਲੇ ਮਿਸਾਲ ਪੇਸ਼ ਕਰ ਰਹੇ ਆ, ਤਾਂ ਜਿਹੜੇ ਪੋਲੀਟੀਸ਼ੀਅਨ ਆ, ਕਿਉਂਕਿ ਇਹਨਾਂ ਦੇ ਸਕੂਲ ਕਾਲਜ ਬਹੁਤ ਨੇ ਪੋਲੀਟੀਸ਼ੀਅਨ ਜਿੰਨੇ, ਮੈਂ ਦੋ ਨਾਮ ਇਸ ਕਰਕੇ ਲਏ ਕਿਉਂਕਿ ਦੋ
ਮੁੱਖ ਪਾਰਟੀਆਂ ਨੇ ਸਾਡੀਆਂ, ਤਾਂ ਜਿਹੜੇ ਪੋਲੀਟੀਸ਼ੀਅਨ ਇਸ ਤਰ੍ਹਾਂ ਸਹਿਣ ਕਰ ਸਕਦੇ ਆ, ਘੱਟੋ ਘੱਟ ਇਹ ਰਹਿਤ ਦੇ ਕੇ ਮਿਸਾਲ ਤੇ ਪੈਦਾ ਕਰਨਾ। ਹੋ ਸਕਦਾ ਕਿ ਹੋਰ ਵੀ ਬਹੁਤ ਸਾਰੇ ਸਕੂਲ ਜਿਹੜੇ ਆ ਆਪਣੇ ਪੱਧਰ ਤੇ ਹੀ ਮੈਦਾਨ 'ਚ ਨਿੱਤਰ ਆਉਣ ਕਿ ਹਾਂ ਭਾਈ ਅਸੀਂ ਉਹਨਾਂ ਲੋਕਾਂ ਨੂੰ ਰਹਿਤ ਦਿੰਦੇ ਆ ਜਿਹੜੇ ਲੋਕ ਹਮੇਸ਼ਾ ਸਾਡਾ ਸਾਥ ਦਿੰਦੇ ਆ। ਜੀ 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 ਮਿੰਟੂ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ ਤੱਕ ਲਈ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।